ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸ਼ਾਮ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਜਿਸ ਦੇ ਵਿੱਚ ਆਪਾਂ ਪੰਜਾਬ ਅਤੇ ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਆਪਣੇ ਨਾਲ ਪੱਤਰਕਾਰ ਦੀਪਕ ਸ਼ਰਮਾ ਚਨਾਥਲ ਜੀ ਇਸ ਟਾਈਮ ਪੰਜਾਬ ਤੋਂ ਜੁੜ ਚੁੱਕੇ ਨੇ। ਦੀਪਕ ਸ਼ਰਮਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕਲ ਦੇ ਵਿੱਚ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇ ਕੀਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਦੀਪਕ ਸ਼ਰਮਾ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਫਸਲਾਂ, ਕਿਸਾਨ, ਇੱਕ ਅਜਿਹੀਆਂ ਗੱਲਾਂ ਸਾਰੀ ਉਮਰ, ਸਾਰੀ ਸਾਲ ਜਿਹੜਾ ਆ ਕਿਸਾਨ ਫਸਲਾਂ ਨੂੰ ਆਪਣੇ ਬੱਚਿਆਂ ਦੇ ਵਾਂਗ ਪਾਲਦਾ ਆ, ਪਰ ਜਦੋਂ ਮੌਸਮ ਦੀ ਅਣਹੋਣੀ ਹੁੰਦੀ ਆ ਤਾਂ ਡਾਢੇ ਅੱਗੇ ਜ਼ੋਰ ਨਹੀਂ ਚੱਲਦਾ। ਫਸਲਾਂ ਬਹੁਤ ਵੱਡੀ ਤਾਦਾਦ ਦੇ ਵਿੱਚ ਬਰਬਾਦ ਹੋ ਰਹੀਆਂ। ਕੇਂਦਰ ਕਹਿੰਦਾ ਆ 10%, ਪਰ ਸਰਵੇ ਕਹਿੰਦਾ ਵੀ 70% ਬਰਬਾਦੀ ਹੋ ਚੁੱਕੀ ਹੈ। ਬਿਲਕੁਲ ਰਾਜਕਰਨ ਜੀ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਸ ਮੌਕੇ ਜੋ ਕੁਦਰਤੀ ਆਫਤ ਆਈ ਹੈ ਜਾਂ ਕੁਦਰਤੀ ਮਾਰ ਪਈ ਆ, ਉਹਨੇ ਕਿਸਾਨਾਂ ਨੂੰ ਝੰਬ ਕੇ ਰੱਖ ਦਿੱਤਾ। ਮਤਲਬ ਆਮ ਤੌਰ ਤੇ ਮੈਂ ਕਈ ਖੇਤਰਾਂ 'ਚ ਗਿਆ ਇਹਨਾਂ ਦਿਨਾਂ ਦੇ ਵਿੱਚ, ਤੇ ਹਰ ਥਾਂ ਇੱਕ ਗੱਲ ਬੜੀ ਮੈਨੂੰ ਸੁਣਨ ਨੂੰ ਮਿਲਦੀ ਸੀ ਕਿ ਰੱਬ ਵੀ ਬੰਦਿਆਂ ਵਰਗਾ ਹੋ ਗਿਆ। ਇਹ ਗੱਲ ਲਗਭਗ ਮੈਂ ਕਿੰਨਿਆਂ ਦੇ ਮੂੰਹਾਂ ਤੋਂ ਸੁਣੀ, ਤੇ ਇਹਦਾ ਮਤਲਬ ਮੈਨੂੰ ਕਦੇ ਕਦੇ ਐਂ ਲੱਗਦਾ ਸੀ ਕਿ ਕੀ ਮਤਲਬ ਕਿ ਅਸੀਂ ਇਹਦਾ ਮਤਲਬ ਰੱਬ ਦੇ ਹਵਾਲੇ ਜਿਹੜੀ ਗੱਲ ਕਰ ਰਹੇ ਹਾਂ ਬੰਦਿਆਂ ਵਰਗਾ, ਮਤਲਬ ਬੰਦਾ ਇੰਨਾ ਮਾੜਾ ਹੋ ਗਿਆ ਹੁਣ ਕਿ ਅਸੀਂ ਉਸ ਨੂੰ ਮਤਲਬ ਕਿ ਰੱਬ ਨਾਲ ਜਦੋਂ ਤੁਲਨਾ ਕਰਦੇ ਹਾਂ ਅਸੀਂ ਇਹ ਦੋਸ਼ ਲਾਉਣਾ ਚਾਹੁੰਦੇ ਹਾਂ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਅਸੀਂ ਕੁਦਰਤ ਨੂੰ ਨਹੀਂ ਸੰਭਾਲ ਸਕੇ, ਅਸੀਂ ਕੁਦਰਤ ਦੇ ਦੋਸ਼ੀ ਹਾਂ, ਤੇ ਉਹਦਾ ਨਤੀਜਾ ਕਿ ਹੁਣ ਸਾਨੂੰ ਜੋ ਬੀਜੋਗੇ ਸੋ ਵੱਢੋਗੇ, ਕਿਤੇ ਉਹ ਕਹਾਣੀ ਤਾਂ ਨਹੀਂ ਹੋ ਰਹੀ। ਸੋ ਕੁਦਰਤ ਨਾਲ ਕੀਤਾ ਖਿਲਵਾੜ ਜਾਂ ਵਿਕਾਸ ਦੇ ਨਾਂ ਤੇ ਸਰਕਾਰਾਂ ਨੇ ਕੀਤੀਆਂ ਜੋ ਮਤਲਬ ਅਣਹੋਣਾ ਪੱਥਰਾਂ ਦੇ ਜਿਹੜੇ ਸ਼ਹਿਰ ਉਸਾਰੇ, ਉਹਦਾ ਨਤੀਜਾ ਅੱਜ ਕਿਸਾਨਾਂ ਨੂੰ ਭੋਗਣਾ ਪੈ ਰਿਹਾ। ਸੋ ਇਸ ਹਵਾਲੇ ਨਾਲ ਜਦੋਂ ਮੈਂ ਦੇਖਦਾ ਤਾਂ ਇੱਕ ਵੱਖਰੀ ਪੀੜ ਮਹਿਸੂਸ ਹੁੰਦੀ ਹੈ। ਪਰ ਜਦੋਂ ਮੈਂ ਤਾਜ਼ੇ ਦ੍ਰਿਸ਼ ਨੂੰ ਸਿਰਫ ਦੇਖਦਾ, ਤਦ ਮੈਂ ਰਾਜਕਰਨਵੀਰ ਜੀ ਪਿਛਲੇ ਇਸ ਪੂਰੇ ਇੱਕ ਹਫ਼ਤੇ ਦੇ ਦਰਮਿਆਨ ਲਗਾਤਾਰ ਲਗਭਗ ਪੰਜਾਬ ਦੌਰੇ ਤੇ ਹੀ ਹਾਂ, ਤੇ ਮੈਂ ਜਿੱਧਰ ਨੂੰ ਵੀ ਨਿਕਲਿਆ, ਚਾਹੇ ਉਹ ਲੁਧਿਆਣੇ ਕੰਨੀ ਨੂੰ ਗਏ ਹੋਈ ਅਸੀਂ, ਚਾਹੇ ਪਟਿਆਲੇ ਕੰਨੀ ਨੂੰ ਗਈ ਹੋਈ ਹੈ, ਚਾਹੇ ਬਰਨਾਲੇ ਪਾਸੇ ਨੂੰ ਗਈ ਹੋਈ ਹੈ, ਚਾਹੇ ਗੋਬਿੰਦਗੜ੍ਹ ਖੰਨੇ ਵਾਲੀ ਬੈਲਟ ਨੂੰ ਗਈ ਹੋਈ ਹੈ, ਚਾਹੇ ਕਿਧਰੇ ਪਾਸੇ ਨੂੰ ਜਿੱਧਰ ਨੂੰ ਵੀ ਗਏ ਆ, ਤਾਂ ਖੇਤਾਂ ਦੇ ਵਿੱਚ ਕਣਕ ਵਿਛੀ ਹੋਈ ਉਹ ਮਿਲੀ ਆ ਜੀ, ਪਾਣੀ ਖੜਿਆ ਹੀ ਮਿਲਿਆ। ਸੋ ਮਤਲਬ ਇੱਕ ਹੂਕ ਨਿਕਲਦੀ ਹੈ ਦਿਲ ਚੋਂ, ਪੀੜ ਉੱਠਦੀ ਹੈ ਕਿ ਯਾਰ ਆਹ ਕੀ, ਮਤਲਬ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੁੱਤਾਂ ਵਾਂਗ ਪਾਲਦੇ ਨੇ, ਤੇ ਜਦੋਂ ਫਸਲ ਪੱਕ ਜਾਵੇ, ਮਤਲਬ ਜਦੋਂ ਆਪਾਂ ਉਹ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਕਿ ਮਾਰਦਾ ਦੁਆਬੇ ਜੱਟ ਮੇਲੇ ਆ ਗਿਆ, ਸੋ ਇਹ ਤਾਂ ਮਤਲਬ ਹੰਝੂਆਂ ਦੀ ਨਦੀ ਵਹਿਣ ਵਾਲਾ ਕੰਮ ਹੈ ਕਿ ਉਹਦੇ ਖੇਤ 'ਚ ਵੀ ਪਾਣੀ ਆ ਤੇ ਉਹਦੀ ਅੱਖਾਂ 'ਚ ਵੀ ਨੀਰ ਆ। ਸੋ ਇਸ ਦੌਰ ਦੇ ਵਿੱਚੋਂ, ਪਰ ਉਹਦੇ ਨਾਲੋਂ ਵੱਧ ਮਤਲਬ ਜਦੋਂ ਕੋਈ ਜ਼ਖਮ ਦੇ ਉੱਤੇ ਨਾ ਕਹਿੰਦੇ ਇੱਕ ਸੱਟ ਦੇ ਉੱਤੇ ਸੱਟ ਵੱਜ ਜਾਂਦੀ ਆ, ਇਹ ਜ਼ਖਮ ਦੇ ਉੱਤੇ ਸਰਕਾਰ ਮੱਲਮ ਲਾਉਣ ਦੀ ਬਜਾਏ ਜਦੋਂ ਇਹ ਕਹੇ ਕਿ ਨਹੀਂ ਨੁਕਸਾਨ ਤਾਂ ਹੋਇਆ ਹੀ ਨਹੀਂ, ਭਾਰਤ ਦਾ ਖੇਤੀਬਾੜੀ ਮੰਤਰੀ ਕਹੇ ਕਿ ਨਹੀਂ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ, ਜਦੋਂ ਉਹਨੂੰ ਪੁੱਛਿਆ ਕਿ ਹਾਂ ਆ ਗਈ ਰਿਪੋਰਟ, ਨਹੀਂ ਰਿਪੋਰਟ ਅਜੇ ਸੂਬਿਆਂ ਤੋਂ ਲੈਣੀ ਹੈ ਜੀ। ਤੇ ਹੁਣ ਵੀ ਜਦੋਂ ਮਤਲਬ ਲਗਾਤਾਰ 9 ਦਿਨਾਂ ਦੇ ਵਿੱਚ 3 ਹਮਲੇ ਹੋਏ ਨੇ। ਪਹਿਲਾ ਹਮਲਾ ਜਦੋਂ 25-26 ਅਪ੍ਰੈਲ ਨੂੰ ਹੋਇਆ, ਤੇ ਤੁਰੰਤ ਪੰਜਾਬ ਦੀ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਨੇ ਗਿਰਦਾਵਰੀ ਦੇ ਹੁਕਮ ਦਿੱਤੇ ਜੀ। ਅਜੇ ਉਹ ਗਿਰਦਾਵਰੀ ਸ਼ੁਰੂ ਨਹੀਂ ਹੋਈ ਸੀ ਕਿ 30-31 ਨੂੰ ਫੇਰ ਮੀਂਹ ਆ ਗਿਆ, ਤੇ 2 ਅਪ੍ਰੈਲ ਨੂੰ ਫੇਰ ਮੀਂਹ ਪੈ ਗਿਆ, ਤੇ 30-31 ਮਾਰਚ ਤੇ 2, ਮਤਲਬ ਲਗਾਤਾਰ ਅਖੀਰਲਾ ਹਫਤਾ ਮਾਰਚ ਦਾ ਤੇ ਚੜ੍ਹਦਾ ਹੀ ਹਫਤਾ ਅਪ੍ਰੈਲ ਦਾ। ਸੋ 9 ਦਿਨਾਂ ਦੇ ਵਿੱਚ 3 ਵਾਰ ਮੀਂਹ ਗੜੇਮਾਰੀ, ਤੇ ਉੱਪਰ ਤਾਂ ਪੁੱਛਣਾ ਤੁਸੀਂ ਲਾਹੌਲ ਸਪੀਤੀ, ਕੁੱਲੂ, ਮਨਾਲੀ, ਉਧਰ ਸਾਰੇ ਜਿਵੇਂ ਮੀਂਹ ਪਿਆ ਉਹਦਾ ਵੀ ਅਸਰ, ਤੇ ਉਹਦੇ ਨਾਲ ਠੰਡ ਤਾਂ ਬੇਸ਼ੱਕ ਵਧੀ, ਮੌਸਮ 'ਚ ਲੋਕਾਂ ਨੂੰ ਲੱਗਿਆ ਕਿ ਨਰਮੀ ਆ ਗਈ, ਮੌਸਮ ਵਧੀਆ ਹੋ ਗਿਆ, ਪਰ ਜਿਹੜੀ ਫਸਲ ਬਰਬਾਦ ਹੋਈ ਖੜੀ, ਉਹਦਾ ਕੌਣ ਮੁਆਵਜ਼ਾ ਦਊਗਾ? ਹੁਣ ਕੌਣ ਅਦਾਇਗੀ ਦਊਗਾ? ਗਿਰਦਾਵਰੀ ਵਾਲਾ ਕੰਮ ਵੀ ਲਟਕ ਕੇ ਰਹਿ ਗਿਆ।
40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਹਨੇਰੀ ਚੱਲੀ, ਝੱਖੜ ਚੱਲਿਆ, ਤੂਫਾਨ ਆਇਆ। ਇੱਥੋਂ ਤੱਕ ਕਿ ਇੱਕ ਪਿੰਡ ਦੇ ਵਿੱਚ ਤਾਂ ਹੋਰ ਫਾਜ਼ਿਲਕਾ ਕੰਨੀ 58 ਘਰਾਂ ਦੀਆਂ ਛੱਤਾਂ ਉੱਡ ਗਈਆਂ। ਜੀ। ਸੋ ਉਹ ਘਰ ਸਾਰਿਆਂ ਨੂੰ ਹੁਣ ਪਿੰਡ ਦੇ ਲੋਕ, ਪ੍ਰਸ਼ਾਸਨ, ਮੈਂ ਪੁਲਿਸ ਦੇ ਦੇਖਿਆ ਕਿ ਪੁਲਿਸ ਨੇ ਵੀ ਪੈਸਾ ਇਕੱਠਾ ਕਰਕੇ ਦਿੱਤਾ, ਅਫਸਰਾਂ ਨੇ ਵੀ ਆਪਣੀ 21 ਦਿਨ ਦੀ ਤਨਖਾਹ ਦਿੱਤੀ, ਪੰਚਾਇਤਾਂ ਨੇ ਕੀਤਾ, ਡੇਰੇ, ਗੁਰੂ ਘਰ, ਹੋਰ ਕਮੇਟੀਆਂ, ਉਹਨਾਂ ਨੇ ਉੱਥੇ ਕਿਸਾਨ ਜਥੇਬੰਦੀਆਂ ਨੇ ਰਾਸ਼ਨ ਪਾਣਾ ਭੇਜਿਆ। ਇਸ ਸਥਿਤੀ ਚੋਂ ਲੰਘ ਰਿਹਾ। ਛੱਤ ਤਾਂ ਪੈ ਜੂਗੀ, ਪਵਾ ਦੇਣਗੇ ਲੋਕ, ਪਰ ਗਿਰੀ ਫਸਲ ਹੁਣ ਖੜੀ ਨਹੀਂ ਹੋ ਰਹੀ ਨਹੀਂ। ਤੇ ਉਹ ਚ ਪਾਣੀ ਆ ਗਿਆ, ਉਹ ਚ ਦਾਣਾ। ਤੇ ਹੁਣ ਅੰਕੜੇ ਦੱਸਦੇ ਨੇ ਜੀ, ਇਹ ਕਹਿੰਦੇ ਕਿ ਲਗਭਗ ਇਸ ਦੌਰ ਦੇ ਵਿੱਚ ਜਿੰਨਾ ਹੋਇਆ, 24 ਲੱਖ ਹੈਕਟਰ ਦੇ ਵਿੱਚ ਫਸਲ ਬਰਬਾਦ ਹੋ ਚੁੱਕੀ ਹੈ ਪੰਜਾਬ 'ਚ। 24 ਲੱਖ ਹੈਕਟਰ ਰਕਬੇ ਦੇ ਵਿੱਚ ਕਣਕ ਵਿਛ ਚੁੱਕੀ ਆ। 45% ਤੱਕ ਝਾੜ ਘਟ ਸਕਦਾ ਇਸ ਵਾਰ ਜੀ। ਪੈਦਾਵਾਰ ਦੇ ਉੱਤੇ, ਕਣਕ ਦੀ ਝਾੜ ਦੇ ਉੱਤੇ 45% ਤੱਕ ਅਸਰ ਪੈ ਸਕਦਾ। ਤੇ 70% ਰਕਬੇ ਦੇ ਉੱਤੇ ਮਾਰ ਪਈ ਆ ਸਾਡੇ ਪੰਜਾਬ ਦਾ। ਜਿੰਨਾ ਕੁੱਲ ਰਕਬਾ ਹੈ ਖੇਤੀ ਥੱਲੇ, ਉਹਦੇ ਵਿੱਚੋਂ 70%, ਹੁਣ ਇਹ ਚੋਂ 30% ਕਈ ਉਹ ਵੀ ਹੋਣਾ ਜਿਨ੍ਹਾਂ ਨੇ ਮਤਲਬ ਮੰਨ ਲਓ ਕੁਝ ਨਹੀਂ ਬੀਜਿਆ, ਮੰਨ ਲਓ ਖਾਲੀ ਪਿਆ ਰਕਬਾ, ਮੰਨ ਲਓ ਕੁਝ ਇਹੀ ਚੀਜ਼ ਹੈ ਜਿਹੜੀ ਮਤਲਬ ਨਹੀਂ। ਹੁਣ ਜਿਨ੍ਹਾਂ ਨੇ ਗਾਜਰਾਂ ਬੀਜੀਆਂ, ਉਹਨਾਂ ਦੀ ਗਾਜਰਾਂ ਬਰਬਾਦ ਹੋ ਗਈ, ਜਿਨ੍ਹਾਂ ਨੇ ਸਰੋਂ ਬੀਜੀ, ਉਹਨਾਂ ਦੀ ਸਰੋਂ ਬਰਬਾਦ ਹੋ ਗਈ, ਜਿਨ੍ਹਾਂ ਦੀ ਕਣਕ ਪੱਕ ਗਈ ਸੀ, ਉਹਨਾਂ ਦੀ ਕਣਕ ਬਰਬਾਦ ਹੋ ਗਈ। ਸੋ 70% ਸਾਡਾ ਰਕਬਾ ਬਰਬਾਦ ਹੈ। ਪਰ ਦੁੱਖ ਇਸ ਗੱਲ ਦਾ ਜੀ, ਕੇਂਦਰ ਕਹਿੰਦਾ ਹੈ ਕਿ ਨਹੀਂ, 8 ਤੋਂ 10% ਇਹ ਨੁਕਸਾਨ ਹੋਇਆ। ਮਤਲਬ ਉਹਨਾਂ ਕੋਲ ਕਿਹੜਾ ਪੈਰਾਮੀਟਰ ਹੈ, ਕਿਹੜਾ ਥਰਮਾਮੀਟਰ? ਸਾਨੂੰ ਵੀ ਦੱਸ ਦੇਣ ਜਿਹੜੇ ਉਹ ਇੰਨੇ ਸਿਆਣੇ ਹੋ ਗਏ, ਜਿਨ੍ਹਾਂ ਨੂੰ ਉੱਥੇ ਬੈਠੀ ਸਮਝ ਆ ਜਾਂਦੀ ਹੈ। ਸੋ ਪਿਛਲੀ ਵਾਰ ਕਹਿੰਦੇ ਜੀ ਮਤਲਬ ਜਿਹੜਾ 170 ਲੱਖ ਮੀਟ੍ਰਿਕ ਟਨ ਕਣਕ ਦੇ ਉਤਪਾਦਨ ਦਾ ਅਨੁਮਾਨ ਹੈ ਇਸ ਵਾਰ। ਤੇ ਇਹ ਕਹਿੰਦੇ ਕਿ ਸੂਬੇ 'ਚ ਇੰਨਾ ਕੁ ਮਤਲਬ ਕਿ ਮੰਨਿਆ ਜਾ ਸੀ ਹੋਊਗਾ। 5 ਸੈਂਟਰ ਸਾਡੇ ਸੂਬੇ ਦੇ, ਇੱਕ ਕੇਂਦਰੀ ਏਜੰਸੀ, ਇਹ ਮਿਲ ਕੇ ਖਰੀਦਦੇ ਨੇ। ਪਿਛਲੀ ਵਾਰ 96 ਲੱਖ ਮੀਟ੍ਰਿਕ ਟਨ ਦੀ ਤਾਂ ਸਰਕਾਰੀ ਖਰੀਦ ਹੋਈ ਸੀ, ਤੇ ਇਸ ਵਾਰ ਕਹਿੰਦੇ ਕਿ ਲਗਭਗ ਮਤਲਬ ਕਿ 45% ਨੁਕਸਾਨ ਹੋ ਸਕਦਾ ਇਸ ਦੇ ਵਿੱਚ, ਇਹਦੇ ਵਿੱਚ ਕਮੀ ਆ ਸਕਦੀ ਹੈ 45%। ਤੇ ਇੱਧਰ ਇਹੀ ਹਾਲ ਹਰਿਆਣੇ 'ਚ ਹੋਇਆ। ਹਰਿਆਣੇ ਦੇ ਵਿੱਚ ਵੀ ਕਰੀਬ 11 ਲੱਖ ਏਕੜ ਦੇ ਵਿੱਚ ਫਸਲ ਬਰਬਾਦ ਹੋ ਗਈ। 1,82,485 ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਸਿੱਧੀ। ਠੀਕ ਹੈ। ਤੇ 3 ਵਾਰ ਆਪਾਂ ਜਿਵੇਂ ਗੱਲ ਕਰਕੇ ਹਟੇ ਕਿ 25 ਮਾਰਚ ਨੂੰ ਮੀਂਹ, ਫਿਰ 30 ਤੇ 31 ਮਾਰਚ ਨੂੰ ਮੀਂਹ, ਫਿਰ 2 ਅਪ੍ਰੈਲ ਨੂੰ ਮੀਂਹ। ਆ ਲੰਬੀ, ਮਲੋਟ, ਗਿੱਦੜਬਾਹਾ, ਇਹਨਾਂ ਦੇ ਕਿੰਨੇ ਬਲਾਕ ਤਾਂ ਇਹ ਨੇ ਜਿੱਥੇ 80 ਤੋਂ 90% ਫਸਲ ਬਰਬਾਦ ਹੋਈ ਹੈ। ਗੜਿਆਂ ਦੀ ਚਾਦਰ ਵਿਛ ਗਈ ਜੀ, ਔਲੇ ਐਨ ਖੇਤਾਂ 'ਚ ਕਣਕ ਦਿਖਦੀ ਨਹੀਂ ਸੀ, ਔਲੇ ਹੀ ਦਿਖਦੇ ਸੀ ਪਏ। ਸੋ ਉਹਦੀ ਮਾਰ। ਤੇ ਇੱਧਰ ਇਹ ਕਹਿੰਦੇ ਜੀ, ਪੰਜਾਬ ਸਰਕਾਰ ਕਹਿੰਦੀ ਐ ਕਰੋ ਜੀ, ਗਿਰਦਾਵਰੀ ਨਾ ਤੁਸੀਂ ਉਹ ਦੂਈ ਤਰ੍ਹਾਂ ਕਰ ਲਓ। ਪ੍ਰਣਾਲੀ ਸਿਸਟਮ ਲਿਆਂਦਾ, ਐਪ ਲਿਆਂਦਾ ਸੀ। ਤੇ ਉਹ ਐਪ ਦਾ ਨਤੀਜਾ ਇਹ ਨਿਕਲਿਆ ਰਾਜਕਰਨ ਜੀ ਕਿ ਪਟਵਾਰੀ ਕਹਿੰਦੇ ਜੀ ਕਿ ਸਾਨੂੰ ਲੈਪਟਾਪ ਤਾਂ ਦੇਤੇ, ਸਾਨੂੰ ਉਹ 'ਚੋਂ ਸੌਫਟਵੇਅਰ ਪਾ ਕੇ ਦੇਤਾ, ਪਰ ਕਨੈਕਟੀਵਿਟੀ ਕੌਣ ਦਊਗਾ? ਕਹਿੰਦੇ ਕਨੈਕਟੀਵਿਟੀ ਮਿਲਦੀ ਨਹੀਂ। ਤੇ ਕਨੈਕਟੀਵਿਟੀ ਵੀ ਨਹੀਂ ਹੈਗੀ, ਤੇ ਉਹ ਸਿਸਟਮ ਇਹੋ ਜਿਹਾ ਕਿ ਜਿੱਥੇ ਘੱਟ ਨੁਕਸਾਨ ਹੈ ਉੱਥੇ ਉਹ ਕੰਮ ਹੀ ਨਹੀਂ ਕਰਦਾ। ਅੱਛਾ, ਠੀਕ ਹੈ ਜੀ, ਉਹਨੂੰ ਦਿਖਦਾ ਹੀ ਨਹੀਂ ਨੁਕਸਾਨ। ਉਹ ਫਿਰ ਉਹਦੀ ਸਭ ਤੋਂ ਬੜੀ ਨਲਾਇਕੀ ਇਹ ਹੈ ਕਿ ਉਹ ਇਹ ਤਾਂ ਦੱਸ ਦਿੰਦਾ ਕਿ ਹਾਂ ਇੱਥੇ ਨੁਕਸਾਨ ਹੋਇਆ, ਪਰ ਉਹ ਇਹ ਨਹੀਂ ਸਹੀ ਦੱਸ ਪਾਉਂਦਾ ਕਿ ਕਿੰਨੇ % ਮੰਨੋਗੇ। ਠੀਕ ਹੈ, ਤੇ ਉਹਦੀਆਂ ਵੱਖਰੀਆਂ ਖਾਮੀਆਂ ਨੇ। ਸੋ ਹੁਣ ਜ਼ਿਆਦਾਤਰ ਪਟਵਾਰੀ ਕਹਿੰਦੇ ਠੀਕ ਹੈ ਜੀ, ਅਸੀਂ ਆ ਝੋਲਾ ਦਾ ਚੱਕੀ ਤਾਂ ਫਿਰੀ ਜਾਂਦੇ ਹਾਂ, ਇਹਦੇ ਰਾਹੀਂ ਆંકੜੇ ਕਰ ਕੇ ਦੇਣੇ ਪੈਣੇ ਆ, ਕਿਉਂਕਿ ਪਤਾ ਨਹੀਂ ਇਹਨਾਂ ਨੇ ਕਿਹੜੀਆਂ ਪ੍ਰਾਈਵੇਟ ਕੰਪਨੀਆਂ ਨੂੰ ਕਰਕੇ ਦੇਣਾ ਹੁੰਦਾ ਸਰਵੇ। ਬਾਅਦ ਚੋਂ ਇਹਨਾਂ ਨੇ ਹਿਸਾਬ ਕਿਤਾਬ ਲਾ ਕੇ ਕੱਲ ਨੂੰ ਸਕੀਮਾਂ ਲਿਆਉਣੀਆਂ ਨੇ, ਬੀਮੇ ਵਾਲੀਆਂ, ਜੇ ਉਹ ਹੈ ਨਾ, ਇਹ ਕਈ ਫਾਰਮੂਲੇ ਹੁੰਦੇ ਨੇ ਕਿ ਮਾਲ ਕਿੱਥੇ ਵਿਕਣਾ। ਸੋ ਪਰ ਕਹਿੰਦੇ ਕਿ ਅਸੀਂ ਫੇਰ ਵੀ ਹੁਣ ਸਿੱਧੀ ਆਪ ਦੁਬਾਰਾ ਜਾ ਕੇ ਆਪਣੀ ਹੀ ਮੈਨੂਅਲ ਗਿਰਦਾਵਰੀ ਉਹ ਕਰਾਂਗੇ, ਤੇ ਉਹਨਾਂ ਨੇ ਉਹ ਸ਼ੁਰੂ ਕਰ ਦਿੱਤੀ ਹੈ। ਠੀਕ ਹੈ, ਕਿਉਂਕਿ ਮੈਨੂਅਲ ਗਿਰਦਾਵਰੀ ਤਾਂ ਸਾਡੇ ਮੰਤਰੀ ਸਾਹਿਬ ਵੀ ਕਰੀ ਜਾਂਦੇ ਨੇ। ਤੁਸੀਂ ਇਹ ਦੇਖਿਓ ਕਿ ਮੈਂ ਪਿਛਲੀਆਂ ਸਰਕਾਰਾਂ ਸਮੇਂ ਦੇਖਿਆ, ਬਾਦਲਾਂ ਦੇ ਟਾਈਮ ਵੀ ਹੈ ਨਾ, ਕੈਪਟਨ ਅਮਰਿੰਦਰ ਦੇ ਟਾਈਮ ਵੀ, ਮੰਡੀ 'ਚ ਜਾਣਗੇ ਐ ਮੁੱਠੀ ਭਰਨਗੇ ਜਾਂਦੇ ਹੀ, ਜਿਵੇਂ ਮਤਲਬ ਕਿ ਇਹਨਾਂ ਨੂੰ ਸਾਰੀ ਸਮਝ ਆ ਕਿ ਹਾਂ ਮਤਲਬ ਕਿ ਕਿੰਨੀ ਨਵੀਂ ਹੈ, ਕਿੰਨੀ ਕੀ ਹੈ ਨਾ, ਫੋਟੋ ਖਿਚਾਉਣੀ ਆ, ਉਹ ਤੋਂ ਬਾਅਦ ਕੁਝ ਨਹੀਂ ਪਤਾ। ਉਹੀ ਹੱਲ ਹੋਣਾ, ਪਜਾਮਾ ਉੱਪਰ ਚੱਕ ਕੇ ਐ ਖੇਤ 'ਚ ਜਾ ਕੇ ਕਣਕ ਦੀ ਬੱਲੀਆਂ ਜੀ ਹੱਥਾਂ 'ਚ ਫੜ ਕੇ ਫੋਟੋ ਹੋ ਗਈ, ਬਸ ਹੋ ਗਿਆ ਮੁਆਇਨਾ। ਇਹਨਾਂ ਨੂੰ ਜਦੇ ਪਤਾ ਲੱਗਦਾ ਕਿ ਇੰਨਾ ਨੁਕਸਾਨ ਹੋ ਗਿਆ। ਸੋ ਇਹ ਜਿਹੜੇ ਡਰਾਮੇ ਨੇ, ਉਹ ਹਵਾਈ ਸਰਵੇ, ਮੋਦੀ ਜੀ ਜਹਾਜ਼ ਹੈਲੀਕਾਪਟਰ ਚੜ ਜਾਣਗੇ, ਉੱਪਰੋਂ ਦੇਖਣਗੇ, ਉੱਪਰੋਂ ਪਾਣੀ ਦਿਖਦਾ ਹੀ ਨਹੀਂ, ਉਹ ਡੰਮੀ ਫੋਟੋ ਲਾਉਣੀ ਪੈਂਦੀ ਹੈ ਕਿ ਨੁਕਸਾਨ ਕਿੰਨਾ ਹੋਇਆ, ਬਾਅਦ ਚੋਂ ਦਿਖਾਉਣ ਲਈ ਕਹਿੰਦੇ ਜੀ ਦੌਰਾ ਕੀਤਾ।
ਸੋ ਇਹ ਜਿਹੜੇ ਢੰਗ ਤਰੀਕੇ ਨੇ ਇਹ ਲੋਕਾਂ ਨੂੰ ਭਰਮਾਉਣ ਲਈ ਨੇ, ਪਰ ਲੋਕਾਂ ਦੀ ਪੀੜ ਮਹਿਸੂਸ, ਜਿਹੜੀ ਸਰਕਾਰ ਐਡੇ ਬੜੇ ਨੁਕਸਾਨ ਦੇ ਉੱਤੇ ਇਹ ਕਹੇ ਕਿ 8-10% ਨੁਕਸਾਨ ਹੈ, ਇਹ ਕੇਂਦਰ ਸਰਕਾਰ ਦਾ ਹਵਾਲਾ ਹੈ। ਤੇ ਪਿਛਲੇ ਦਿਨੀ ਆਪਾਂ ਗੱਲ ਵੀ ਕੀਤੀ ਸੀ ਕਿ ਸਾਡਾ ਖੇਤੀਬਾੜੀ ਮੰਤਰੀ ਇੰਦਰ ਤੋਮਰ ਕਹਿੰਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਜੀ ਕੋਈ। ਤੇ ਪਰ ਹੁਣ ਆ ਮੀਡੀਆ ਸਰਵੇ, ਲੋਕ ਸਰਵੇ, ਕਿਸਾਨਾਂ ਦੇ ਹਵਾਲੇ ਨਾਲ, ਸੰਗਠਨਾਂ ਦੇ ਹਵਾਲੇ ਨਾਲ, ਕਿਸਾਨ ਜਥੇਬੰਦੀਆਂ ਦੇ ਹਵਾਲੇ ਨਾਲ ਸਾਫ਼ ਸਾਹਮਣੇ ਆ ਰਿਹਾ ਕਿ ਪੰਜਾਬ ਦੇ 24 ਲੱਖ ਹੈਕਟਰ ਰਕਬੇ ਦੇ ਵਿੱਚ ਕਣਕ ਵਿਕ ਚੁੱਕੀ ਆ। 45% ਸਾਡੀ ਪੈਦਾਵਾਰ ਡਿੱਗ ਸਕਦੀ ਹੈ, ਸਾਡਾ ਝਾੜ ਘਟ ਸਕਦਾ ਹੈ। 70% ਸਾਡਾ ਰਕਬਾ ਬਰਬਾਦ ਹੋ ਗਿਆ ਕਣਕ ਨਾਲ। ਤੇ ਇਹਦੇ ਮਾਮਲੇ 'ਚ 23 ਜ਼ਿਲ੍ਹਿਆਂ ਦੇ ਵਿੱਚ ਹੀ ਨੁਕਸਾਨ ਹੋਇਆ ਪੂਰਾ। ਤੇ ਇਹੋ ਜਿਹੇ ਨੁਕਸਾਨ ਹਰਿਆਣੇ 'ਚ ਦੇਖਣ ਨੂੰ ਮਿਲ ਰਿਹਾ। ਤੇ ਇਸ ਦੇ ਮੁਆਵਜ਼ੇ ਦੀ ਮੰਗ ਚੱਲੀ ਜਾ ਰਹੀ ਹੈ ਕਿ 25,000 ਤੋਂ 50,000 ਕਿਸਾਨਾਂ ਨੂੰ ਪਰ ਏਕੜ ਮਿਲਣਾ ਚਾਹੀਦਾ। ਪਰ ਪੰਜਾਬ ਸਰਕਾਰ ਕਿਹੜੀ ਨਵੇਕਲੀ ਮਾਰ ਮਾਰੀ ਹੈ ਮੈਨੂੰ ਨਹੀਂ ਪਤਾ। ਕਹਿੰਦੇ ਜੀ ਆਹ ਚੱਕੋ 15,000 ਦਾ ਮੁਆਵਜ਼ਾ ਤੇ ਇਸ਼ਤਿਹਾਰ ਉਹ ਜਦੋਂ ਮਿਲੂਗਾ ਜਾਂ ਦੇਖਾਂਗੇ, ਉਹ ਵੀ ਅਜੇ ਐਲਾਨਨਾਮੇ ਹੀ ਨੇ। ਤੇ ਪੂਰਾ ਜ਼ੋਰ ਜ਼ਰੂਰ ਲੱਗਿਆ ਸਰਕਾਰ ਦਾ ਕਿ ਵਿਸਾਖੀ ਤੋਂ ਪਹਿਲਾਂ ਅਸੀਂ ਇਸਨੂੰ ਕਲੀਅਰ ਕਰ ਦਈਏ। ਪਰ ਕਹਿੰਦੇ ਸਾਨੂੰ ਡੰਡਾ ਦੇਈ ਜਾਂਦੇ ਨੇ ਕਿ ਜੀ ਈ ਗਿਰਦਾਵਰੀ ਕਰੋ। ਤੇ ਕਹਿੰਦੇ ਕਰੀਏ ਤਾਂ ਈ ਗਿਰਦਾਵਰੀ ਜੇਕਰ ਸਾਡੇ ਕਨੈਕਟੀਵਿਟੀ ਸਹੀ ਹੋਵੇ, ਸਾਡਾ ਸਿਸਟਮ ਸਹੀ ਹੋਵੇ, ਸੌਫਟਵੇਅਰ ਸਹੀ ਹੋਵੇ। ਤੇ ਇਸ ਲਈ ਅਸੀਂ ਮੈਨੂਅਲ ਕਰ ਰਹੇ ਹਾਂ, ਉਹਦੇ 'ਚ ਟਾਈਮ ਵੀ ਲੱਗੂਗਾ। ਤੇ ਅਸੀਂ ਚਾਹਾਂਗੇ ਕਿ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਮਿਲੇ। ਪਰ ਕਿਸਾਨ ਨੂੰ ਨਹੀਂ ਲੱਗ ਰਿਹਾ ਕਿ ਹਾਂ ਮੇਰੀ ਕਿਸੇ ਨੇ ਸਾਰ ਲੈਣੀ ਹੈ। ਬੇਸ਼ੱਕ ਸਰਕਾਰਾਂ ਸਮੇਂ-ਸਮੇਂ ਦਮ ਭਰਿਆ ਕਿ ਅਸੀਂ ਆਹ ਘਟਾ ਰਹੇ ਹਾਂ ਜੀ, ਤੁਹਾਡਾ ਲੋਨ ਦੀ ਕਿਸ਼ਤ ਰੋਕ ਲੈਂਦੇ, ਆਹ ਕਰ ਲੈਂਦੇ ਹਾਂ। ਪਰ ਜਿਹਦੀ ਫਸਲ ਬਰਬਾਦ ਹੁੰਦੀ ਹੈ, ਜਿਹਦਾ ਪੁੱਤ ਇਸ ਜਹਾਨੋਂ ਜਾਂਦਾ ਹੈ, ਉਹੀ ਪੀੜ ਜਾਣਦਾ। ਬਿਲਕੁਲ ਜੀ, ਬਹੁਤ ਇਸ ਟਾਈਮ ਸਥਿਤੀ ਮਾੜੀ ਜਿਹੜੀ ਉਹ ਬਣੀ ਆ। ਪਹਿਲਾਂ ਵੀ ਗੱਲ ਹੋ ਰਹੀ ਸੀ ਦੀਪਕ ਜੀ ਕਿਸੇ ਹੋਰ ਦੇ ਨਾਲ ਵੀ ਇਹ ਗੱਲ ਵੀ ਹੁਣ ਖੇਤੀ ਨੀਤੀ ਆਉਣੀ ਆ। ਤੇ ਹੁਣ ਆਪਾਂ ਦੇਖ ਰਹੇ ਵੀ ਮੌਸਮ ਦੇ ਜਿਹੜੇ ਬਦਲਾਵ ਨੇ, ਇਹ ਜਿਹੜੀਆਂ ਸਥਿਤੀਆਂ ਮੈਨੂੰ ਲੱਗਦਾ ਜਿੱਦਾਂ ਇਹ ਵੀ ਆਉਣ ਵਾਲੇ ਸਮੇਂ 'ਚ ਰੱਬ ਨਾ ਕਰੇ, ਪਰ ਇਹ ਲੱਗਦਾ ਵੀ ਕਾਮਨ ਹੋ ਸਕਦੀਆਂ। ਕੀ ਚਾਹੀਦਾ ਹੈ ਇਹਨਾਂ ਨੂੰ ਵੀ, ਇਹ ਜ਼ਰੂਰ ਚਾਹੀਦਾ ਵੀ ਇੱਦਾਂ ਦੀਆਂ ਨੀਤੀਆਂ ਵੀ ਉਸ ਖੇਤੀ ਨੀਤੀ 'ਚ ਹੋਵੇ ਵੀ ਭਾਈ ਇਹ ਮੁਆਵਜ਼ੇ ਕਿੱਦਾਂ ਹੋਣ, ਜੇ ਨੁਕਸਾਨ ਹੋ ਜਾਂਦਾ ਤੇ ਕਿੱਦਾਂ ਹੱਲ ਹੋਵੇ। ਬਿਲਕੁਲ ਸਹੀ ਗੱਲ ਹੈ ਜੀ। ਅਗਲੀ ਦੀਪਕ ਜੀ ਜੇ ਆਪਾਂ ਗੱਲ ਕਰਦੇ ਜਾਈਏ, ਆਪਾਂ ਥੋੜ੍ਹੇ ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਚਿੱਪ ਵਾਲੇ ਪਾਸਪੋਰਟ ਆ ਰਹੇ ਆ। ਉਸ ਉੱਤੇ ਵੀ ਲੋਕ ਸ਼ੱਕ ਦੀ ਨਜ਼ਰ ਨਾਲ ਦੇਖਦੇ ਵੀ ਭਾਈ ਜਾਸੂਸੀ ਦਾ ਰਾਹ ਤਾਂ ਨਹੀਂ। ਪਰ ਹੁਣ ਭਾਰਤੀ ਸਰਕਾਰ ਕਹਿ ਰਹੀ ਆ ਵੀ ਉਹ ਖਰੀਦੇਗੀ ਨਵਾਂ ਪੈਗਾਸਸ ਜਾਸੂਸ। ਬਿਲਕੁਲ ਇਹ ਗੱਲ ਦਰੁਸਤ ਹੈ ਜੀ ਕਿ ਇਹ ਖੂਬ ਚਰਚਾ ਬਕਾਇਦਾ ਤੌਰ ਤੇ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦੇ ਹਵਾਲੇ ਨਾਲ ਚਰਚਾ। ਅਸਲ ਦੇ ਵਿੱਚ 2021 ਦੇ ਵਿੱਚ ਭਾਰਤ ਸਰਕਾਰ ਨਿਸ਼ਾਨੇ ਤੇ ਆ ਗਈ ਸੀ ਪੈਗਾਸਸ ਲਾਗੂ ਕਰਨ ਦੇ ਹਵਾਲੇ ਨਾਲ ਕਿ ਜੀ ਇਹਨਾਂ ਨੇ ਪੈਗਾਸਸ ਖਰੀਦਿਆ ਹੋਇਆ ਤੇ ਉਸ ਨੂੰ ਲੋਕਾਂ ਦੇ ਫੋਨ ਟੈਪ ਕਰਨ ਲਈ, ਉਹਨਾਂ ਦੇ ਫੋਨ ਸੁਣਨ ਲਈ, ਉਹਨਾਂ ਦੇ ਮੈਸੇਜ ਪੜ੍ਹਨ ਲਈ, ਉਹਨਾਂ ਦੀ ਗੱਲਬਾਤ ਜਾਣਨ ਲਈ ਜਾਸੂਸੀ ਤੌਰ ਤੇ ਵਰਤਿਆ ਜਾ ਰਿਹਾ। ਤੇ ਉਸ ਸਮੇਂ ਭਾਰਤ ਸਰਕਾਰ, ਕੇਂਦਰ ਸਰਕਾਰ, ਮੋਦੀ ਅਮਿਤ ਸ਼ਾਹ ਦੀ ਜੋੜੀ ਇਸ ਗੱਲ ਨਿਸ਼ਾਨੇ ਤੇ ਆ ਗਈ ਸੀ ਕਿ ਜੀ ਕਿ ਇਹਨਾਂ ਨੇ ਆਪਣੀ ਪਾਰਟੀ ਦੇ, ਵਿਰੋਧੀ ਪਾਰਟੀ ਦੇ ਲੀਡਰਾਂ ਦੇ, ਐਮਪੀਆਂ ਦੇ, ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਦੇ, ਮੰਤਰੀਆਂ ਦੇ, ਜਾਂ ਸਾਡੇ ਮੰਨ ਲਓ ਕਈ ਕਲਾਕਾਰ ਵੱਡੇ ਬਾਲੀਵੁੱਡ, ਹਾਲੀਵੁੱਡ ਹੈ ਨਾ, ਉਹਨਾਂ ਦੇ, ਜਾਂ ਕਈ ਲੇਖਕ ਵੱਡੇ, ਜਾਂ ਵੱਡੇ ਪੱਤਰਕਾਰ ਕੋਈ, ਜਾਂ ਕੋਈ ਹੋਰ ਵਕੀਲ, ਜੱਜਾਂ ਤੱਕ ਦੀ ਵੀ ਚਰਚਾਵਾਂ ਆਈਆਂ ਕਿ ਉਹਨਾਂ ਤੱਕ ਦੀ ਵੀ ਜਾਣਕਾਰੀ ਇਹਦੇ ਰਾਹੀਂ ਇਕੱਤਰ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਅਮਰੀਕਾ 'ਚ ਵੀ ਇਹ ਨਿਸ਼ਾਨੇ ਤੇ ਆਇਆ ਸੀ ਤੇ ਅਮਰੀਕਾ ਨੇ ਫਿਰ ਇਸ ਨੂੰ ਬਲੈਕਲਿਸਟ ਕੀਤਾ। ਬਿਲਕੁਲ। ਤੇ ਕਈ ਹੋਰ ਦੇਸ਼ਾਂ ਨੇ ਇਸ ਨੂੰ ਬਾਹਰ ਕੀਤਾ ਤੇ ਭਾਰਤ 'ਚ ਵੀ ਇਹਦੇ ਤੇ ਇੱਕ ਤਰ੍ਹਾਂ ਨਾਲ ਰੋਕ ਲੱਗਣ ਦੇ ਦਮ ਭਰਿਆ ਗਿਆ। ਤੇ ਇਹ ਪੈਗਾਸਸ ਜਦੋਂ ਬਦਨਾਮ ਹੋ ਗਿਆ ਤਾਂ ਸਰਕਾਰ ਨੂੰ ਹੁੰਦਾ ਹੈ, ਜਾਂ ਹੋਰ ਮੁਲਕਾਂ ਨੂੰ ਵੀ ਹੁੰਦਾ ਹੈ ਕਿ ਅਸੀਂ ਕੁਝ ਹੋਰ ਲੱਭਣਾ। ਇਸ ਮੌਕੇ ਵੀ ਪਤਾ ਲੱਗ ਰਿਹਾ ਹੈ ਕਿ ਚਾਹੇ ਮਤਲਬ ਕਿ ਅਮਰੀਕਾ ਹੈ, ਚਾਹੇ ਬ੍ਰਿਟੇਨ ਹੈ, ਚਾਹੇ ਕੈਨੇਡਾ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਨਿਊਜ਼ੀਲੈਂਡ ਹੈ, ਉਹ ਕਈ ਹੋਰ ਤਰ੍ਹਾਂ ਦੇ ਇਹ ਸਪਾਈਵੇਅਰ ਵਰਤ ਰਹੇ ਨੇ। ਕਈ ਹੋਰ ਤਰ੍ਹਾਂ ਦੇ ਇਹੋ ਜਿਹੇ ਸੌਫਟਵੇਅਰ ਵਰਤ ਰਹੇ ਨੇ ਜਿਹੜੇ ਇਹ ਜਿਹੀਆਂ ਏਜੰਸੀਆਂ ਮਤਲਬ ਦਿੰਦੀਆਂ ਨੇ, ਉਪਲਬਧ ਕਰਾਉਂਦੀਆਂ ਨੇ ਪੈਗਾਸਸ ਵਰਗੇ, ਉਹ ਉਹਨਾਂ ਨੇ ਲਏ ਹੋਏ ਨੇ। ਤੇ ਭਾਰਤ ਸਰਕਾਰ ਵੀ ਤਰਲੋ ਮੱਛੀ ਹੈ ਕਿ ਅਸੀਂ ਕੋਈ ਨਵਾਂ ਖਰੀਦ ਲਈਏ। ਤੇ ਕਹਿੰਦੇ ਇਸ ਲਈ ਇਹ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦੇ ਹਵਾਲੇ ਨਾਲ ਉਹ ਕਹਿੰਦੇ ਨੇ ਕਿ ਜੀ ਬਕਾਇਦਾ ਤੌਰ ਤੇ ਅਫਸਰਾਂ ਦੀ ਡਿਊਟੀ ਲਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕੰਪਨੀਆਂ ਨਾਲ ਡੀਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਤੋਂ ਮੰਗੇ ਜਾ ਰਹੇ ਨੇ ਉਹਨਾਂ ਦੇ ਰਿਪੋਰਟ ਤੇ ਉਹਦੇ ਆਧਾਰ ਤੇ ਬੋਲੀ ਲੱਗੂਗੀ ਬਕਾਇਦਾ ਕਹਿੰਦੇ। ਠੀਕ ਹੈ। ਤੇ ਲਗਭਗ 12 ਕਰੋੜ USA ਡਾਲਰ ਖਰਚੇਗੀ ਭਾਰਤ ਸਰਕਾਰ। ਵਾਓ। ਮਤਲਬ ਤੁਸੀਂ ਇਹ ਦੇਖੋ ਕਿ 986 ਕਰੋੜ ਭਾਰਤੀ ਕਰੰਸੀ ਦੇ ਵਿੱਚ 986 ਕਰੋੜ ਖਰਚ ਕੇ, ਡਾਲਰਾਂ ਦੇ ਵਿੱਚ 12 ਕਰੋੜ ਖਰਚ ਕੇ ਇਹਨਾਂ ਨੇ ਪੈਗਾਸਸ ਵਰਗਾ ਨਵਾਂ ਜਾਸੂਸ ਖਰੀਦਣਾ। ਇਹ 986 ਕਰੋੜ ਦੇ ਨਾਲ ਰੁਜ਼ਗਾਰ ਨਹੀਂ ਖਰੀਦਣਾ, ਇਹਦੇ ਨਾਲ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇਣਾ, ਇਹਦੇ ਲਈ ਤੁਹਾਡੇ ਲਈ ਪਬਲਿਕ ਟਰਾਂਸਪੋਰਟ ਵਧੀਆ ਨਹੀਂ ਕਰਨੀ, ਇਹਦੇ ਨਾਲ ਪੁਲ, ਗਲੀਆਂ, ਨਾਲੀਆਂ, ਸੜਕਾਂ ਨਹੀਂ ਬਣਾਉਣੀਆਂ।
ਇਹਦੇ ਨਾਲ ਰੁਜ਼ਗਾਰ ਦੇ ਸਾਧਨ ਨਹੀਂ ਪੈਦਾ ਕਰਨੇ, ਇਹਦੇ ਨਾਲ ਕੋਈ ਵਿਕਾਸ ਨਹੀਂ ਕਰਨਾ, ਇਹਦੇ ਨਾਲ ਭ੍ਰਸ਼ਟਾਚਾਰੀ ਨਹੀਂ ਮਕਾਉਣੀ, ਸੋ ਇਹਦੇ ਨਾਲ ਜਸੂਸੀ ਕਰਨੀ ਹੈ। ਇਹ ਕਿਹੜਾ ਵਿਕਾਸ ਦਾ ਮਾਡਲ? ਪਹਿਲੀਆਂ ਸਰਕਾਰਾਂ ਇੰਦਰਾ ਦੇ ਸਮੇਂ ਕਹਿੰਦੇ ਜੀ ਅਖਬਾਰਾਂ ਨੂੰ ਕੰਟਰੋਲ ਕਰ ਲਓ, ਲੈਂਡਲਾਈਨ ਫੋਨ ਵਾਲੀ ਤਾਰ ਵਾਲਾ ਕਨੈਕਸ਼ਨ ਜੋੜ ਲਓ, ਹੈ ਨਾ, ਤੇ ਟੈਕਨੋਲੋਜੀ ਆ ਗਈ ਜੀ, ਆ ਫੋਨ ਸੁਣਨੇ ਸ਼ੁਰੂ ਕਰ ਦਿਓ, ਫੋਨ ਟੇਪ ਕਰਨੇ ਸ਼ੁਰੂ ਕਰ ਦਿਓ। ਤੇ ਹੁਣ ਇੱਥੇ ਤੱਕ ਆ ਗਏ ਕਿ ਇਹਦੇ ਰਾਹੀਂ ਤੁਹਾਡੇ ਫੋਨ ਦੀ ਗੈਲਰੀ 'ਚ ਪਈ ਫੋਟੋ, ਤੁਹਾਡੀ ਈਮੇਲ ਚੈੱਕ ਵੀ ਕਰ ਸਕਦੇ ਨੇ, ਪੜ੍ਹ ਵੀ ਸਕਦੇ ਨੇ, ਉੱਥੋਂ ਕਿਸੇ ਨੂੰ ਸੁਨੇਹਾ ਪਾ ਵੀ ਸਕਦੇ ਨੇ, ਸਾਰਾ ਕੁਝ। ਕਈਆਂ ਨੂੰ ਲੱਗਦਾ ਕਿ ਸ਼ਾਇਦ ਇੰਟਰਨੈਟ ਤੇ ਗੱਲ ਕਰ ਰਹੇ ਹਾਂ, ਸ਼ਾਇਦ ਅਸੀਂ WhatsApp ਤੇ ਗੱਲ ਕਰ ਰਹੇ, ਸੁਣੇ ਨਹੀਂ ਹੁੰਦਾ। ਇਹ ਆਪਣੇ ਆਪ ਨੂੰ ਹੀ ਭੁਲੇਖਾ ਹੀ ਹੈ। ਬਿਲਕੁਲ, ਜਿਨ੍ਹਾਂ ਨੇ ਸੁਣਨਾ ਉਹਨਾਂ ਨੇ ਸਾਰਾ ਕੁਝ ਸੁਣਨਾ। ਸੋ ਇਸ ਲਈ ਭਾਰਤ ਸਰਕਾਰ ਬਕਾਇਦਾ ਤੌਰ ਤੇ 2024 ਦੀਆਂ ਚੋਣਾਂ ਤੋਂ ਪਹਿਲਾਂ ਆਪਣਾ ਨਵਾਂ ਜਸੂਸ ਮਤਲਬ ਕਿ ਲੋਕਾਂ ਦੇ ਮੋਬਾਈਲ ਤੱਕ ਪਹੁੰਚਦਾ ਕਰਨਾ ਚਾਹੁੰਦਾ। ਔਰ ਇਹੋ ਜਿਹਾ ਜਸੂਸ ਹੈ ਜੀ ਜਿਹਦੇ ਲਈ ਕਹਿੰਦੇ ਕਿ ਤੁਹਾਨੂੰ ਕੋਈ ਸੌਫਟਵੇਅਰ ਡਾਊਨ ਕਰਨ ਦੀ ਲੋੜ ਨਹੀਂ, ਕੋਈ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ, ਕਿ ਤੁਹਾਨੂੰ ਕੋਈ ਕਹੇ ਜਾਂ ਕੋਈ ਲਿੰਕ ਆ ਜਾਵੇ ਨਾ। ਤੁਹਾਡੇ ਫੋਨ ਤੇ ਜੇ ਇੱਕ ਘੰਟੀ ਵੀ ਵੱਜ ਗਈ ਨਾ ਮਿਸ ਕਾਲ ਦੀ ਜੀ, ਤਾਂ ਇਹਨੇ ਆਪਣੇ ਆਪ ਤੁਹਾਡੇ ਫੋਨ 'ਚ ਇੰਸਟਾਲ ਹੋ ਜਾਣਾ। ਤੇ ਉਹ ਇਹੋ ਜਿਹਾ ਤੁਸੀਂ ਡਿਲੀਟ ਕਰੋ, ਡਿਲੀਟ ਨਹੀਂ ਹੁੰਦਾ, ਨਾ ਤੁਹਾਨੂੰ ਸ਼ਾਇਦ ਪਤਾ ਵੀ ਨਾ ਲੱਗੇ ਕਿ ਤੁਹਾਡੇ ਫੋਨ 'ਚ ਇੰਸਟਾਲ ਹੋ ਗਿਆ। ਤੇ ਫਿਰ ਉਹ ਤੋਂ ਬਾਅਦ ਸਾਰਾ ਕੁਝ ਤੁਹਾਡੀ ਜਾਣਕਾਰੀ। ਸੋ ਇਹਦੇ ਲਈ ਬਕਾਇਦਾ ਤੌਰ ਤੇ ਤਿਆਰੀ ਹੈ ਜੀ। ਕਹਿੰਦੇ ਕਿ 12 ਕੰਪਨੀਆਂ ਨਾਲ ਡੀਲ ਚੱਲ ਰਹੀ ਹੈ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਗ੍ਰੀਸ ਔਰ ਇਜ਼ਰਾਈਲੀ ਕੰਪਨੀਆਂ ਨੇ। ਉਹਨਾਂ ਦੇ ਉੱਤੇ ਸਰਕਾਰ ਕਹਿੰਦੇ ਜਾਣਾ ਚਾਹੁੰਦੀ ਹੈ ਕਿ ਜੇ ਇਜ਼ਰਾਈਲੀ ਕੰਪਨੀਆਂ ਵਾਲਾ ਮਿਲ ਜਾਵੇ ਤਾਂ ਕਮਾਲ ਹੀ ਕਮਾਲ ਆ, ਨਹੀਂ ਤਾਂ ਆਸਟ੍ਰੇਲੀਆ ਵੀ ਲਾਈਨ ਦੇ ਵਿੱਚ ਹੈ, ਇਟਲੀ ਵਾਲਾ ਵੀ, ਫਰਾਂਸ ਵਾਲੇ ਵੀ, ਇਹਨਾਂ ਦੀਆਂ ਕੰਪਨੀਆਂ ਵੀ ਕਈ ਲਾਈਨ 'ਚ ਨੇ। ਪਰ ਗ੍ਰੀਸ ਔਰ ਇਜ਼ਰਾਈਲ ਦੀਆਂ ਕੰਪਨੀਆਂ ਕਹਿੰਦੇ ਦੌੜ ਸਭ ਤੋਂ ਮੂਹਰੇ ਨੇ। ਤੇ ਖਾਸ ਕਰਕੇ ਇਜ਼ਰਾਈਲੀ ਕੰਪਨੀਆਂ ਪ੍ਰਤੀ ਪਤਾ ਨਹੀਂ ਕਮਿਸ਼ਨ ਵੱਧ ਮਿਲਣਾ ਉੱਥੋਂ ਅਫਸਰਾਂ ਨੂੰ, ਪਤਾ ਨਹੀਂ ਉਹ ਜ਼ਿਆਦਾ ਹਾਈਟੈਕ ਹੈ ਨਾ, ਪਤਾ ਨਹੀਂ ਉਹ ਭਰੋਸੇਮੰਦ ਹੈ, ਮੋਦੀ ਜੀ ਨੇ ਚੈੱਕ ਕੀਤਾ ਹੋਇਆ। ਸੋ ਜੋ ਵੀ ਹੋਵੇ, ਪਰ ਇਹ ਕਹਿੰਦੇ 2024 ਤੋਂ ਪਹਿਲਾਂ ਖਰੀਦਣ ਦੀ ਤਿਆਰੀ ਹੈ ਤੇ ਉਹਨੂੰ ਲਾਗੂ ਕਰਾਉਣ ਦੀ ਤਿਆਰੀ ਹੈ। ਸੋ ਇਹ ਵਿਕਾਸ ਕਰਨਾ ਜੀ। ਮਤਲਬ ਇਹ ਜੋ ਅੱਜ ਤੱਕ ਨਹੀਂ ਹੋਇਆ, ਸਰਕਾਰਾਂ ਜਿਹੜੀਆਂ ਕਹਿੰਦੀਆਂ ਨੇ ਜੀ, ਮਤਲਬ ਕਿ ਅਸੀਂ ਨਵੀਂ ਪਹਿਲ ਕਦਮੀ ਕੀਤੀ ਹੈ, ਸ਼ਾਇਦ ਇਹ ਉਹ ਪਹਿਲ ਕਦਮੀ ਹੋਗੀ ਕਿ 986 ਕਰੋੜ ਰੁਪਇਆ ਦੇਸ਼ ਦਾ ਖੂਹ ਖਾਤੇ ਪਾ ਕੇ ਖਰੀਦਣਾ ਇੱਕ ਜਸੂਸ। ਜੀ, ਜੀ। ਦੀਪਕ ਜੀ, ਜਦੋਂ ਆਪਾਂ ਹੁਣ ਜਸੂਸੀ ਦੀ ਇਹ ਗੱਲ ਕਰਦੇ ਹਾਂ, ਪੈਗਾਸਸ ਦੀ ਪੁਰਾਣੇ ਦੀ ਗੱਲ ਕਰ ਲਈਏ, ਕੀ ਉਸ ਉੱਤੇ ਕੋਈ ਕਾਰਵਾਈ ਹੋਈ? ਸਰਕਾਰ ਦਾ ਕੋਈ ਸਪਸ਼ਟੀਕਰਨ, ਕੋਈ ਕੁਛ? ਰੌਲਾ ਰੱਪਾ ਪੈ ਲਿਆ, ਇਹ ਉਵੇਂ ਦਾ ਹੀ ਰੌਲਾ ਰੱਪਾ ਜਿਵੇਂ ਅਡਾਨੀ ਦਾ ਰੌਲਾ ਪੈ ਲਿਆ। ਇਹ ਉਵੇਂ ਹੀ ਹੈ। ਅਡਾਨੀ ਵਾਲੇ ਮਸਲੇ ਤੇ ਕਿ LIC ਦੇ ਪੈਸੇ ਕਿਹਨੂੰ ਪੁੱਛ ਕੇ ਲਾਏ ਸੀ, SBI ਦੇ ਪੈਸੇ ਕਿਹਨੂੰ ਪੁੱਛ ਕੇ ਲਾਏ ਸੀ, RBI ਨੂੰ ਡੁਬਾਉਣ ਦੇ ਕਿਨਾਰੇ ਕਿਉਂ ਲਿਆਂਦਾ, ਕਿਹਨੇ ਸਹਿਮਤੀ ਦਿੱਤੀ, ਕਿਵੇਂ ਇੱਥੇ ਇੰਨੀਆਂ ਕੰਪਨੀਆਂ ਦੀ ਉਹ ਹੋਈ, ਉਹ ਸਾਰਾ ਕੁਝ ਕੋਈ ਜਵਾਬ ਹੀ ਨਹੀਂ। ਉਹਦੇ ਪਰ ਚਰਚਾ ਵੀ ਨਹੀਂ ਕਰਨਾ ਚਾਹੁੰਦੀ ਸਾਡੀ ਸੰਸਦ, ਉਹਦੇ ਉੱਤੇ ਭਾਰਤ ਸਰਕਾਰ ਗੱਲ ਵੀ ਨਹੀਂ ਕਰਨਾ ਚਾਹੁੰਦੀ। ਮਤਲਬ ਦੇਸ਼ ਨੂੰ ਸ਼ੰਕੇ ਸ਼ੋਭੇ ਨੇ, ਦੇਸ਼ ਨੂੰ ਲੱਗ ਰਿਹਾ ਕਿ ਸਾਡਾ ਪੈਸਾ ਡੁੱਬ ਜਾਣਾ। LIC ਵਰਗਾ ਭਰੋਸਾ ਡੁੱਬਦਾ ਤਾਂ ਕਿੰਨੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ, ਤੇ ਤੁਸੀਂ ਉਹਦੀ ਸਫਾਈ ਦੇਣ ਲਈ ਵੀ ਤਿਆਰ ਨਹੀਂ। ਇਸ ਲਈ ਇਹਦੇ ਪਰ ਕਿਉਂ ਚਰਚਾ ਕਰਨਗੇ ਜਿਹਦੇ ਵਿੱਚ ਸਿੱਧੇ ਆਪ ਡਾਇਰੈਕਟ ਕਰਦੇ ਹੋਣ? ਉਹ ਤਾਂ ਫੇਰ ਦੂਜੀ ਕੰਪਨੀ ਦੇ ਹਵਾਲੇ ਨਾਲ ਸੀ। ਜੀ, ਮੈਨੂੰ ਇਦਾਂ ਕਦੀ ਲੱਗਦਾ ਵੀ ਉੱਥੇ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਦਾ ਫਰਕ ਪੈਂਦਾ ਨਹੀਂ। ਹਾਂ, ਜਿੰਨੀ ਦੇਰ ਤੱਕ ਵਿਰੋਧੀਆਂ ਤੇ ਵਰਤੀ ਜਾਓ ਉਦੋਂ ਠੀਕ ਆ, ਜਦੋਂ ਆਪਣੇ ਤੇ ਪੈਂਦੀ ਆ ਫਿਰ ਇਹਨਾਂ ਨੂੰ ਦੁੱਖ ਲੱਗਦਾ ਆ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਅਗਲੀ ਗੱਲ ਕਰਦੇ ਜਾਈਏ, ਪੰਜਾਬ ਸਰਕਾਰ ਵੀ ਕਦੀ ਅਜਿਹੇ ਰਾਹ ਫੜ ਲੈਂਦੀ ਆ ਵੀ ਪਤਾ ਨਹੀਂ ਲੱਗਦਾ ਕੀ ਹੁੰਦਾ ਹੈ। ਖਟਕੜ ਕਲਾਂ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਤਿਹਾਸ ਦੇ ਨਾਲ ਛੇੜਛਾੜ, ਰਾਮ ਬਾਗ ਬਣਿਆ ਕੰਪਨੀ ਬਾਗ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਲਗਾਤਾਰ ਤੁਹਾਡੇ ਧਿਆਨ 'ਚ ਹੋਣਾ ਕਿ ਨਾ, ਕੇਂਦਰ ਹਮੇਸ਼ਾ ਇਸ ਮਸਲੇ ਤੇ, ਭਾਜਪਾ ਸਰਕਾਰ ਹਮੇਸ਼ਾ ਇਸ ਮਸਲੇ ਤੇ ਕਰੀ ਰਹੀ ਕਿ ਉਹਨੇ ਇਤਿਹਾਸ ਨਾਲ, ਇਤਿਹਾਸਕ ਦਸਤਾਵੇਜ਼ਾਂ ਨਾਲ, ਸਾਡੀਆਂ ਲਿਖਤਾਂ ਨਾਲ, ਕਿਤਾਬਾਂ ਨਾਲ, ਗ੍ਰੰਥਾਂ ਨਾਲ, ਇੱਥੋਂ ਤੱਕ ਕਿ ਕਿੰਨੇ ਹੀ ਥਾਵਾਂ ਦੇ ਨਾਵਾਂ ਨਾਲ ਇਸ ਕਰਕੇ ਛੇੜਛਾੜ ਕੀਤੀ ਕਿ ਜੀ ਉਹ ਨਾ ਮਤਲਬ ਪੁਰਾਣੇ ਇਤਿਹਾਸ ਦੇ ਵਿੱਚ ਮੁਗਲ ਰਾਜ ਦੇ ਹਵਾਲੇ ਨਾਲ ਮੁਸਲਮਾਨ ਭਾਈਚਾਰੇ ਨਾਲ ਜੁੜਦੇ ਨੇ, ਇਸ ਲਈ ਹਟਾ ਦਿਓ। ਤੇ ਆ ਹੁਣ ਵੀ ਮੈਨੂੰ ਪਤਾ ਲੱਗ ਰਿਹਾ ਕਿ NCERT ਦੀ ਕਿਤਾਬਾਂ ਚੋਂ 10ਵੀਂ 11ਵੀਂ 9ਵੀਂ 10ਵੀਂ ਚੋਂ ਕਿੰਨਾ ਕੁਝ ਹਟਾਉਣ ਦੇ ਫਰਮਾਨ ਆ ਗਏ ਕਿ ਮੁਗਲ ਰਾਜ ਵਾਲਾ ਕੋਈ ਦੌਰ ਨਹੀਂ ਰੱਖਣਾ। ਭਾਈ ਇਤਿਹਾਸ ਤਾਂ ਇਤਿਹਾਸ ਹੀ ਰਹੂਗਾ। ਜੇ ਮੁਗਲ ਰਾਜ ਨੇ ਤਸ਼ੱਦਦ ਕੀਤਾ ਤਾਂ ਉਹ ਇਤਿਹਾਸ ਨੂੰ ਥੋੜਾ ਮਿਟਾ ਦੋਗੇ। ਜੇ ਉਹਨਾਂ ਚੋਂ ਕੁਝ ਉਸ ਦੌਰ ਚ ਕੋਈ ਚੰਗੇ ਵੀ ਨਿਕਲੇ ਤਾਂ ਉਹਨੂੰ ਇਤਿਹਾਸ ਨੂੰ ਥੋੜਾ ਮਿਟਾ ਦੋਗੇ। ਉਹ ਤਾਂ ਸਾਡਾ ਪੁਰਾਣਾ ਇਤਿਹਾਸ ਉਹੀ ਰਹੂਗਾ। ਸੋ ਜੇਕਰ ਅਸੀਂ ਗੱਲ ਕਰਾਂਗੇ ਔਰੰਗਜ਼ੇਬ ਦੀ, ਜੇਕਰ ਅਸੀਂ ਗੱਲ ਕਰਾਂਗੇ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਦੀ, ਤਾਂ ਮਰੀਲਕੋਟਲੇ ਦੀ ਵੀ ਗੱਲ ਆਊਗੀ। ਬਿਲਕੁਲ। ਤੇ ਦੋਨਾਂ ਚੀਜ਼ਾਂ ਨੂੰ ਤੁਹਾਨੂੰ ਨਾਲ ਲੈ ਕੇ ਤੁਰਨਾ ਪਊਗਾ। ਥੋੜਾ ਇਤਿਹਾਸ ਹੈ ਇਹ। ਤੇ ਇਸ ਲਈ ਤੁਸੀਂ ਮਤਲਬ ਕਿ ਇਸ ਹਵਾਲੇ ਨਾਲ ਅਕਬਰ ਤੇ ਔਰੰਗਜ਼ੇਬ ਦੋਵਾਂ ਦਾ ਜ਼ਿਕਰ ਰਹੂਗਾ। ਤੇ ਹੁਣ ਤੁਸੀਂ ਕਹਿੰਦੇ ਹੋ ਨਾ ਕਿਤਾਬ ਚ ਆਉਣ ਨਹੀਂ ਦੇਣਾ।
ਜਿਹੜੇ ਪਾਸ਼ ਤੱਕ ਦੀਆਂ ਕਵਿਤਾਵਾਂ ਹਟਾ ਸਕਦੇ ਨੇ, ਜਿਹੜੀਆਂ ਭਗਤ ਸਿੰਘ ਤੱਕ ਦੀਆਂ ਲਿਖਤਾਂ ਨੂੰ ਦੂਰ ਕਰ ਸਕਦੇ ਨੇ, ਜਿਨ੍ਹਾਂ ਨੂੰ ਕ੍ਰਾਂਤੀਕਾਰੀਆਂ ਕਵਿਤਾਵਾਂ ਤੋਂ ਕਿਤਾਬਾਂ 'ਚ ਡਰ ਲੱਗਦਾ ਹੈ, ਠੀਕ ਹੈ ਨਾ, ਉਹ ਤਾਂ ਇਤਿਹਾਸ ਨੂੰ ਬਦਲਣਗੇ। ਤੇ ਪਰ ਇਹ ਉਹਨਾਂ ਦੀ ਫੋਟੋ ਕਾਪੀ ਭਗਵੰਤ ਮਾਨ ਦੀ ਸਰਕਾਰ ਨੇ ਕਿਉਂ ਅਪਣਾ ਲਈ, ਮੈਨੂੰ ਸਮਝ ਨਹੀਂ ਆਈ। ਇਹ ਤਾਂ ਆਪਣੇ ਆਪ ਨੂੰ ਕ੍ਰਾਂਤੀਕਾਰਾਂ ਦੇ ਵਾਰਸ ਦੱਸਦੇ ਨੇ, ਇਹ ਤਾਂ ਇਤਿਹਾਸ ਦੀਆਂ ਪੈੜਾਂ 'ਚ ਪੈਰ ਰੱਖ ਕੇ ਤੁਰਨ ਵਾਲੇ ਦੱਸਦੇ ਨੇ। ਪਹਿਲਾਂ ਖਟਕੜ ਕਲਾ ਆਪਣੀ ਫੋਟੋ ਲਵਾ ਲਈ ਭਗਤ ਸਿੰਘ ਤੇ ਉਹਦੇ ਚਾਚੇ ਦੀ, ਤੇ ਬਾਕੀ ਫੋਟੋਆਂ ਹਟਾਤੀਆਂ, ਤੇ ਕਹਿੰਦੇ ਜੀ ਗਲਤੀ ਹੋ ਗਈ ਸੀ, ਨਵੀਂ ਫੋਟੋ ਲਵਾਉਣ ਲਈ ਟਾਈਮ ਮਿਲ ਗਿਆ, ਪੁਰਾਣੀ ਬੋਰਡ ਦੁਬਾਰਾ ਕਿੱਲਾ ਲਾਉਣ ਲਈ ਟਾਈਮ ਨਹੀਂ ਮਿਲਿਆ। ਤੇ ਉਹ ਮੁੱਦਾ ਜੇ ਮਸਲਾ ਨਿਬੜਿਆ ਨਹੀਂ ਸੀ ਕਿ ਹੁਣ ਅੰਮ੍ਰਿਤਸਰ ਦਾ ਮਸਲਾ ਆ ਗਿਆ। ਅੰਮ੍ਰਿਤਸਰ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਂ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਬਕਾਇਦਾ ਤੌਰ ਤੇ ਇੱਕ ਰਾਮ ਬਾਗ ਬਣਾਇਆ ਸੀ, 84 ਏਕੜ ਦੇ ਵਿੱਚ ਬਣਿਆ ਹੋਇਆ ਜੀ। 84 ਏਕੜ ਦੇ ਵਿੱਚ ਇਹ ਬਣਿਆ, 1819 ਦੇ ਵਿੱਚ ਇਹਦੀ ਸਥਾਪਨਾ ਹੁੰਦੀ ਹੈ। ਤੇ ਇਹ ਬੜਾ ਰਮਨੀਕ, ਬੜਾ ਸ਼ਾਂਤੀ ਪ੍ਰਿਆ, ਬੜਾ ਲੋਕਾਂ ਨੂੰ ਮਤਲਬ ਕਿ ਕੁਦਰਤ ਦਾ ਉਹ ਰੂਪ ਰੰਗ ਦੇਣ ਵਾਲਾ। ਤੇ ਉਸ ਨੂੰ ਤੁਸੀਂ ਚੱਕ ਕੇ ਮੂਹਰੇ ਬੋਰਡ ਲਾਤਾ ਕੰਪਨੀ ਬਾਗ। ਕਿਹਨੇ ਹੁਕਮ ਕੀਤਾ, ਕਿਹਨੇ ਚਿੱਠੀ ਜਾਰੀ ਕੀਤੀ, ਕਿਹਨੇ ਕੈਨੇਡਾ 'ਚ ਪਾਸ ਹੋਇਆ, ਕਿਹੜੇ ਨਗਰ ਨਿਗਮ 'ਚ ਫੈਸਲਾ ਹੋਇਆ, ਕਿਹਦੇ ਮੂੰਹ ਜ਼ਬਾਨੀ ਫੋਨ ਆਇਆ, ਕਿਹਦੇ ਕਹੇ ਤੇ? ਇਹ ਕੇਂਦਰ ਦੀ ਭਾਜਪਾ ਦੀ ਪੈੜ 'ਚ ਪੈਰ ਰੱਖਣ ਦੀ ਕੀ ਲੋੜ ਪੈ ਰਹੀ ਹੈ? ਇਤਿਹਾਸਕ ਥਾਵਾਂ, ਧਾਰਮਿਕ ਸਥਾਵਾਂ, ਅਜਿਹੇ ਨਾਮਾਂ ਦੀ ਜਿਹੜੇ ਇਤਿਹਾਸ ਨਾਲ ਉਹਨਾਂ ਦੇ ਬਦਲਣ ਦੀ ਕੀ ਲੋੜ ਪੈ ਰਹੀ ਹੈ? ਸਵਾਲ ਹੈ, ਜਵਾਬ ਨਹੀਂ। ਪਰ ਜਦੋਂ ਮੁੱਦਾ ਬਣਿਆ, ਇਸ ਨੂੰ ਮੁੱਦਾ ਬਣਾਇਆ ਅਜੀਤ ਅਖਬਾਰ ਨੇ। ਠੀਕ ਹੈ, ਚਲੋ ਇਹ ਵੀ ਇੱਕ ਚੰਗੀ ਗੱਲ ਹੁੰਦੀ ਹੈ ਕਿ ਅਜੀਤ ਦੀ ਅੱਜ ਕੱਲ੍ਹ ਨਾ ਸਰਕਾਰ ਨਾਲ 36 ਦਾ ਅੰਕੜਾ ਚੱਲ ਰਿਹਾ। ਤੇ ਉਹ ਚਾਹੇ ਉਹ ਇਸ਼ਤਿਹਾਰੀ ਮਾਮਲਾ, ਚਾਹੇ ਉਹ ਨਿੱਜੀ ਮਾਮਲਾ, ਚਾਹੇ ਕੋਈ ਹੋਰ ਮਾਮਲਾ, ਪਰ ਉਹਦੇ ਚੱਕਰ 'ਚ ਇੱਕ ਦੋ ਚੰਗੀ ਖਬਰ ਜ਼ਰੂਰ ਲੱਭ ਲਿਆਉਂਦੇ ਨੇ ਫਿਰ ਰੋਜ਼। ਤੇ ਉਹ ਖਬਰ ਦੇ ਵਿੱਚ ਇਹ ਖਬਰ ਸੀ। ਔਰ ਕੋਛੜੋਰੀ, ਸੁਰਿੰਦਰ ਕੋਛੜੋਰੀ ਇਸ ਇਤਿਹਾਸ ਨੂੰ ਲੈ ਕੇ ਬਹੁਤ ਕੰਮ ਕਰਦੇ ਨੇ ਵੈਸੇ ਹੀ, ਤੇ ਇਹ ਉਹਨਾਂ ਦੇ ਹਵਾਲੇ ਨਾਲ ਰਿਪੋਰਟ ਸੀ। ਸੋ ਉਹ ਰਿਪੋਰਟ, ਜਦੋਂ ਇਹ ਰਿਪੋਰਟ ਜਨਤਕ ਹੋਈ ਤਾਂ ਇੱਕ ਬਾਹਰ ਬੋਰਡ ਲੱਗਿਆ ਸੀ। ਅਸਲ 'ਚ ਉੱਥੇ ਜਿਹੜਾ ਜਿੱਥੋਂ ਆਪਾਂ ਜਿਸ ਬੂਹੇ ਤੋਂ ਰਾਮਬਾਗ 'ਚ ਵੜਦੇ ਆ ਨਾ, ਉਹਦੇ ਉੱਤੇ ਰਾਮਬਾਗ ਦਾ ਬੋਰਡ ਲੱਗਿਆ ਸੀ। ਉਹ ਬੋਰਡ ਹਟਾਤਾ। ਬਾਹਰ ਇੱਕ ਜਿਵੇਂ ਉਹ ਨਹੀਂ ਲੱਗਿਆ ਹੁੰਦਾ ਕਿ ਸਾਵਧਾਨ ਅੱਗੇ ਮੋੜ ਹੈ ਜਾਂ ਦੁਰਘਟਨਾ ਵਾਲੀ ਥਾਂ ਹੈ, ਉਵੇਂ ਦਾ ਇੱਕ ਖੰਭੇ ਦੇ ਉੱਤੇ ਬੋਰਡ ਲਿਆ ਕੇ ਕੰਪਨੀ ਬਾਗ ਲਾਤਾ। ਤੇ ਜਦੋਂ ਇਹ ਖਬਰ ਮੁੱਦਾ ਬਣੀ, ਚਰਚਾ 'ਚ ਆਈ, ਤਾਂ 2 ਅਪ੍ਰੈਲ ਨੂੰ ਜਿੱਦਣ ਮੀਂਹ ਪੈਂਦਾ ਸੀ, ਵਰਦੇ ਮੀਂਹ 'ਚ ਅਫਸਰ ਆਏ, ਠੀਕ ਹੈ, ਅਧਿਕਾਰੀ ਗੱਡੀ 'ਚ ਆਏ, ਛਤਰੀ ਵੀ ਭੁੱਲ ਆਏ, ਸਣੇ ਖੰਭਾ ਬੋਰਡ ਪੱਟ ਕੇ ਲੈ ਗਏ। ਫਿਰ ਪਰ ਤੁਸੀਂ ਬਾਹਰੋਂ ਇੱਕ ਬੋਰਡ ਤਾਂ ਪੱਟ ਲਿਆ, ਅੰਦਰ ਨੋਟਸ ਬੋਰਡ ਲੱਗੇ ਨੇ, ਅੰਦਰ ਹੋਰ ਬੋਰਡ ਲੱਗੇ ਨੇ, ਸਾਰਿਆਂ ਤੇ ਕੰਪਨੀ ਬਾਗ। ਤੇ ਇਹਦਾ ਮਤਲਬ ਤੁਸੀਂ ਆਪਣੀਆਂ ਗਲਤੀਆਂ ਦਰੁਸਤ ਨਹੀਂ ਕਰਨਾ ਚਾਹੁੰਦੇ। ਸੋ ਇਸ ਲਈ ਇਤਿਹਾਸ ਨਾਲ, ਇਤਿਹਾਸਕ ਥਾਵਾਂ ਨਾਲ, ਯਾਦਗਾਰਾਂ ਨਾਲ ਉਸ ਨੂੰ ਸਜੇਜਣ ਦੀ ਲੋੜ ਹੈ, ਸੰਭਾਲਣ ਦੀ ਲੋੜ ਹੈ, ਉਸ ਦੀ ਰਖਵਾਲੀ ਕਰਨ ਦੀ ਲੋੜ ਹੈ, ਨਾ ਕਿ ਉਹਨੂੰ ਉਹਦਾ ਨਾਮ ਤੱਕ ਬਦਲਣ ਦੀ ਲੋੜ ਹੈ। ਸੋ ਇੱਥੇ ਕਿਹਦੀਆਂ ਗਲਤੀਆਂ ਹੋ ਰਹੀਆਂ, ਕਿਹਦੀਆਂ ਕੁਤਾਹੀਆਂ ਹੋ ਰਹੀਆਂ, ਕਿਹਦੇ ਇਸ਼ਾਰੇ ਤੇ ਹੋ ਰਿਹਾ? ਕੀ ਇਹ ਪੰਜਾਬ ਸਰਕਾਰ ਦੇ ਹੁਕਮਾਂ ਤੇ ਹੀ ਹੋ ਰਿਹਾ? ਪੰਜਾਬ ਸਰਕਾਰ ਦੇ ਅਧਿਕਾਰੀ ਉਹ ਆਪਣੇ ਆਪ ਹੁਦਰੇ ਹੋ ਕੇ ਕਰੀ ਜਾਂਦੇ ਨੇ, ਜਾਂ ਕੋਈ ਕੇਂਦਰ ਵੱਲੋਂ ਇਸ਼ਾਰੇ ਕਰੀ ਜਾਂਦੇ ਨੇ ਉਹਨੂੰ ਇਹੋ ਜਿਹਾ ਕੁਝ ਕਰਨ ਲਈ? ਸੋ ਇਹ ਬੜਾ ਸਵਾਲ ਹੈ। ਸੋ ਇਸ ਲਈ ਇਹ ਹਵਾਲੇ ਨਾਲ ਮਤਲਬ ਕਿ ਚਰਚਾ ਹੈ ਕਿ ਕਿਹਦੇ ਹੁਕਮਾਂ ਤੇ ਹੋ ਰਿਹਾ। ਤੇ ਪਰ ਇਹ ਦਸਤੂਰ ਜਾਰੀ ਹੈ ਜੀ। ਬੇਸ਼ੱਕ ਇੱਕ ਫੱਟਾ ਪੱਟ ਕੇ ਲੈ ਗਏ, ਪਰ ਬਾਕੀ ਫੱਟੇ, ਬਾਕੀ ਬੋਰਡਾਂ ਦੇ ਉੱਤੇ ਅਜੇ ਵੀ ਉਹ ਕੰਪਨੀ ਪਾ ਗਿਆ। ਜੀ ਛੇੜਛਾੜ ਏਦਾਂ ਕਰਦੇ ਰਹਿਣਗੇ ਜਾਂ ਹੋਈ ਜਾਊਗੀ, ਜਾਂ ਇਹਨਾਂ ਦਾ ਕੰਟਰੋਲ ਨਹੀਂ ਰਹੂਗਾ, ਤਾਂ ਲੋਕਾਂ ਦੇ ਨਜ਼ਰਾਂ ਦੇ ਵਿੱਚ ਅਕਸਰ ਇੱਜ਼ਤ ਜਿਹੜੀ ਹੈ ਇਸ ਚੀਜ਼ ਨੂੰ ਲੈ ਕੇ ਜਿਹੜੀ ਉਹ ਘਟਦੀ ਜਾਂਦੀ ਆ। ਸੋ ਇਹਨਾਂ ਨੂੰ ਦੇਖਣਾ ਹੋਣਾ ਹੈ ਵੀ ਤੁਹਾਡਾ ਕੀ ਪ੍ਰਸ਼ਾਸਨ ਤੇ ਪੂਰਾ ਕੰਟਰੋਲ ਨਹੀਂ ਆ, ਜਾਂ ਸਿਰਫ ਫੋਟੋ ਖਿਚਾਉਣ ਦੇ ਵਿੱਚ ਹੀ ਤੁਸੀਂ ਕਾਲੇ ਹੈਗੇ। ਦੀਪਕ ਜੀ, ਅਗਲੀ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ। ਪਿੱਛੇ ਜੇ ਆਪਾਂ ਦੇਖਿਆ ਵੀ ਬਹੁਤ ਸਰਗਰਮੀ ਸੀ। 18 ਤਰੀਕ ਦਾ ਇਹ ਜਿਹੜਾ ਐਪੀਸੋਡ ਸਭ ਨੇ ਦੇਖਿਆ, ਕਈ ਦਿਨ ਤੱਕ ਚੱਲਦਾ ਰਿਹਾ। ਹੁਣ ਥੋੜ੍ਹਾ ਜਿਹਾ ਇੱਦਾਂ ਲੱਗਦਾ ਸੀ ਵੀ ਮਾਮਲਾ ਥੋੜ੍ਹਾ ਜਿਹਾ ਠੰਡਾ ਹੋਇਆ ਆ। 2 ਵੀਡੀਓਜ਼, ਇੱਕ ਆਡੀਓ ਤੋਂ ਬਾਅਦ 'ਚ ਕੁਛ ਉਸ ਦੇ ਵਿੱਚ ਨਹੀਂ ਆਇਆ। ਪਰ ਹੁਣ ਅਚਨਚੇਤੇ ਇਹ ਚੀਜ਼ ਸਾਹਮਣੇ ਆਈ ਆ ਵੀ ਅੰਮ੍ਰਿਤਪਾਲ ਸਿੰਘ ਇੱਕ ਵਾਰੀ ਫੇਰ ਉਸ ਦੀ ਕਹਿੰਦੇ ਭਾਲ ਯੂਪੀ ਦੇ ਵਿੱਚ ਹੋਣ ਲੱਗੀ ਹੈ। ਬਿਲਕੁਲ ਇਹ ਗੱਲ ਦਰੁਸਤ ਹੈ ਜੀ ਕਿ 18 ਦਿਨ ਤੋਂ ਪੁਲਿਸ ਕਹਿ ਰਹੀ ਹੈ ਕਿ ਅਸੀਂ ਲੱਭ ਰਹੇ ਹਾਂ। 18 ਮਾਰਚ ਤੋਂ ਇਹਨਾਂ ਉਹਦੀ ਭਾਲ ਜਾਰੀ ਹੈ, ਤੇ ਕਹਿੰਦੇ 18 ਦਿਨ ਹੋ ਗਏ ਤੇ ਅੰਮ੍ਰਿਤਪਾਲ ਨਹੀਂ ਲੱਭਾ। ਹਾਂ, ਉਹਦੀਆਂ ਗੱਡੀਆਂ ਲੱਭ ਗਈਆਂ, ਉਹਦਾ ਨੈਟਵਰਕ ਲੱਭ ਗਿਆ, ਉਹਦੇ ਨਾਲ ਦੇ ਬੰਦੇ ਲੱਭ ਕੇ, ਚਾਚਾ ਵੀ ਫੜ ਲਿਆ, ਸਾਰਾ ਕੁਝ ਫੜ ਲਿਆ ਸੀ, ਬਸ ਅੰਮ੍ਰਿਤਪਾਲ ਹੀ ਰਹਿੰਦਾ ਤੇ ਉਹਦੇ ਨੇੜੇ ਹੀ ਆ। ਬਸ ਕਹਿੰਦੇ ਅਦਾਲਤ 'ਚ ਵੀ ਕਹਿੰਦੇ ਨੇ ਅਸੀਂ ਉਹਦੇ ਨੇੜੇ ਹੀ ਆ। ਤੇ ਪਰ ਉਹਦੀਆਂ 2 ਵੀਡੀਓ ਤੇ ਇੱਕ ਆਡੀਓ ਹੈ ਨਾ, ਜਿਸ ਕਦਰ ਆਈਆਂ 24-28 ਘੰਟਿਆਂ ਦੇ ਦਰਮਿਆਨ ਹੀ ਲਗਾਤਾਰ, ਉਸ ਨੇ ਇਸ ਸਵਾਲੀਆ ਚਿੰਨ੍ਹ ਇਹਨਾਂ ਤੇ ਵੀ ਲਾਇਆ
ਤੇ ਉਸ ਨੇ ਇਹ ਵੀ ਦੱਸਿਆ ਕਿ ਉਹਨੂੰ ਲੱਗ ਰਿਹਾ ਕਿ ਮੈਂ ਸੁਰੱਖਿਅਤ ਜ਼ੋਨ 'ਚ ਚਲਾ ਗਿਆ। ਤੇ ਪਰ ਇਹ ਸਭ ਦੇ ਦਰਮਿਆਨ ਹੀ ਅਚਾਨਕ ਇੱਕ ਸਕਾਰਪੀਓ ਤੇ ਇੱਕ ਸਵਿਫਟ ਕਾਰ ਚਰਚਾ 'ਚ ਖੂਬ ਆਈ। ਤੇ ਫਿਰ ਸਕਾਰਪੀਓ ਦਾ ਹਵਾਲਾ ਹੈ ਕਿ ਸਕਾਰਪੀਓ ਤਾਂ ਇਹ ਯੂਪੀ ਵਾਲੀ ਹੈ ਜੀ। ਇਹ ਤੇ ਯੂਪੀ ਦੇ ਇੱਕ ਧਾਰਮਿਕ ਥਾਂ ਮਤਲਬ ਡੇਰਾ ਹੈ, ਡੇਰੇ 'ਚ ਇੱਕ ਗੁਰਦੁਆਰਾ ਵੀ ਬਣਾਇਆ ਉਹਨਾਂ ਨੇ, ਉਹ ਡੇਰੇ ਨਾਲ ਸੰਬੰਧਿਤ ਗ੍ਰੰਥੀ ਦੀ ਹੈ ਜੀ। ਤੇ ਉਹਦੇ ਹਵਾਲੇ ਨਾਲ ਕਹਿੰਦੇ ਉਹਨੂੰ ਇੱਥੇ ਛੱਡ ਕੇ ਜੀ ਅੱਗੇ ਇੱਕ ਨੋਵਾ ਲੈ ਲਈ ਸੀ, ਨੋਵਾ ਛੱਡ ਕੇ ਜੀ ਅੱਗੇ ਸਵਿਫਟ ਲੈ ਲਈ ਸੀ। ਸੋ ਹੁਣ ਉਹ ਸਕਾਰਪੀਓ ਵੀ ਕਹਿੰਦੇ ਬਰਾਮਦ ਹੋ ਗਈ, ਉਹ ਗ੍ਰੰਥੀ ਵੀ ਮਿਲ ਗਿਆ, ਉਹ ਬੰਦਾ ਵੀ ਸਾਹਮਣੇ ਆ ਗਿਆ ਤੇ ਉਹ ਡੇਰਾ ਵੀ ਲੱਭ ਲਿਆ। ਤੇ ਉਸ ਡੇਰੇ ਨੂੰ ਲੱਭਦੇ ਲੱਭਦੇ ਪੁਲਿਸ ਚਲੀ ਗਈ ਯੂਪੀ। ਤੇ ਕਹਿੰਦੇ ਜਦੋਂ ਉੱਥੇ ਪਹੁੰਚੇ ਤੇ ਉੱਥੇ ਫੁਟੇਜ 25 ਤਰੀਕ ਤੱਕ ਦੀ ਹੈ ਨਹੀਂ, 25 ਤੋਂ ਬਾਅਦ 26 ਤੋਂ ਫੇਰ ਸ਼ੁਰੂ ਆ। ਕਹਿੰਦੇ ਇਹਦਾ ਮਤਲਬ ਕਹਿੰਦੇ 25 ਤੱਕ ਅੰਮ੍ਰਿਤਪਾਲ ਉੱਥੇ ਸੀ। ਤੇ ਜਦੋਂ ਤੱਕ ਇਹ ਫੁਟੇਜ ਦੀ ਜਾਣਕਾਰੀ ਕਹਿੰਦੇ ਆਪਣੇ ਅਧਿਕਾਰੀਆਂ ਨੂੰ ਦਿੱਤੀ ਉਹਨਾਂ ਨੇ ਕਿ ਜੀ ਆਹ ਏ, ਉਹ ਕਹਿੰਦੇ ਭਾਈ ਜੇ ਤੁਸੀਂ ਹੁਣ ਗਏ ਹੋ ਫੁਟੇਜ ਲੱਭਣ ਤਾਂ ਅੰਮ੍ਰਿਤਪਾਲ ਵੀ ਲੱਭ ਲਿਓ, ਸ਼ਾਇਦ ਪੰਜਾਬ ਤੋਂ ਫੇਰ ਕਹਿੰਦੇ ਯੂਪੀ ਚਲਾ ਗਿਆ। ਦੱਸੋ, ਮਤਲਬ ਇਹ ਖੇਲ ਹੈ। ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਸਾਰੇ ਸੂਬਿਆਂ ਦੀ ਪੁਲਿਸ ਲਾਤੀ, ਇੱਕ ਪਾਸੇ ਕਹਿੰਦੇ ਹੋ ਕੇਂਦਰੀ ਏਜੰਸੀਆਂ ਲਾਤੀਆਂ, ਇੱਕ ਪਾਸੇ ਕਹਿੰਦੇ ਹੋ ਅਸੀਂ ਬਾਰਡਰ ਸੀਲ ਕਰਤੇ, ਅਸੀਂ ਰਾਹ ਤੱਕ ਸੀਲ ਕੀਤੇ ਹੋਏ ਨੇ, ਅਸੀਂ ਜੀ ਨੇਪਾਲ ਬਾਰਡਰ ਨੂੰ ਜਾਂਦੇ ਹਰ ਰਾਹ ਦੇ ਉੱਤੇ ਬੰਦੇ ਖੜਾਤੇ, ਅਸੀਂ ਪੋਸਟਰ ਲਾਤੇ। ਦੂਏ ਪਾਸੇ ਉਹ ਬੰਦਾ ਪੰਜਾਬ ਤੋਂ ਜੀ ਕਹਿੰਦਾ ਆ ਲੋ ਜੀ ਇੱਥੋਂ ਸ਼ਾਹਕੋਟ ਤੋਂ ਨਿਕਲਿਆ, ਲੁਧਿਆਣੇ ਆ ਗਿਆ, ਲੁਧਿਆਣੇ ਤੋਂ ਟੈਂਪੂ ਫੜਿਆ ਪਟਿਆਲੇ ਚਲਾ ਗਿਆ, ਪਟਿਆਲੇ ਤੋਂ ਕੁਰੂਕਸ਼ੇਤਰ ਆ ਗਿਆ, ਕੁਰੂਕਸ਼ੇਤਰ ਤੋਂ ਛਤਰੀ ਲਈ ਅੱਡੇ ਤੇ ਆਇਆ, ਬੱਸ ਫੜੀ ਤੇ ਜੀ ਦਿੱਲੀ ਨੂੰ ਚਲਾ ਗਿਆ, ਦਿੱਲੀ ਤੋਂ ਯੂਪੀ ਪੀਲੀਭੀਤ ਪਹੁੰਚ ਗਿਆ, ਪੀਲੀਭੀਤ ਤੋਂ ਜੀ ਉਹ ਨੇਪਾਲ ਬਾਰਡਰ ਕੋਲ ਨੂੰ ਜਾ ਰਿਹਾ ਜੀ, ਨਹੀਂ ਜੀ ਉਹ ਵਾਪਸ ਆ ਗਿਆ ਜੀ, ਆ ਲੋ ਚੱਕੋ ਜੀ ਫਗਵਾੜੇ ਆ ਗਿਆ, ਫਗਵਾੜੇ ਤੋਂ ਜਲੰਧਰ ਪਹੁੰਚ ਗਿਆ ਜੀ, ਅਸੀਂ ਉਹਨੂੰ ਹੁਸ਼ਿਆਰਪੁਰ ਲੱਭ ਰਹੇ ਹਾਂ ਜੀ, ਨਹੀਂ ਜਲੰਧਰ ਡੇਰੇ 'ਚ ਆ ਜੀ, ਨਹੀਂ ਦੁਬਾਰਾ ਹੁਸ਼ਿਆਰਪੁਰ ਆ ਗਿਆ, ਨਹੀਂ ਜੀ ਹੁਣ ਉਹ ਜੀ ਫਿਰ ਪੀਲੀਭੀਤ ਪਹੁੰਚ ਗਿਆ ਜੀ। ਮਤਲਬ ਇੰਨਾ ਆਸਾਨ ਹੈ, ਰਾਹ ਦਿੱਤਾ ਜਾ ਰਿਹਾ ਜਾਂ ਰਾਹ ਬਣਾ ਲਿਆ ਉਸਨੇ, ਜਾਂ ਕਹਾਣੀ ਅਜੇ ਵੀ ਕੁਝ ਹੋਰ ਹੈ, ਦ੍ਰਿਸ਼ ਕੋਈ ਹੋਰ ਦਿਖਾਇਆ ਜਾ ਰਿਹਾ ਤੇ ਕਹਾਣੀ ਕੁਝ ਹੋਰ ਹੈ। ਕੀ ਇਹਦੇ ਪਿੱਛੇ ਰਾਜਨੀਤੀ ਹੋ ਰਹੀ ਹੈ ਕਿ ਰਾਜਨੀਤਿਕ ਧਿਰਾਂ ਨੇ ਇਹਦੇ ਪਿੱਛੇ? ਸੋ ਇਹ ਕਿੰਨੇ ਹੀ ਪਹਿਲੂ ਸਵਾਲ ਵੱਡੇ ਹੀ ਹੁੰਦੇ ਜਾ ਰਹੇ ਨੇ, ਚਾਹੇ ਉਹ ਵੀਡੀਓ ਆ ਗਈਆਂ, ਚਾਹੇ ਉਹ ਆਡੀਓ ਆ ਗਈ, ਚਾਹੇ ਉਹ ਛਤਰੀ ਆ ਗਈ, ਚਾਹੇ ਉਹ ਫੋਟੋਆਂ ਆ ਗਈਆਂ, ਨਕਲੀ ਅਸਲੀ ਸੱਚ ਝੂਠ ਅਜੇ ਵੀ ਸਾਰਾ ਕੁਝ ਦੁਵਿਧਾ ਦੇ ਵਿੱਚ ਹੈ। ਤੇ ਹੁਣ ਕਹਿੰਦੇ ਜੀ ਫੁਟੇਜ ਵੀ ਨਹੀਂ ਮਿਲ ਰਹੀ ਤੇ ਅੰਮ੍ਰਿਤਪਾਲ ਵੀ ਨਹੀਂ ਮਿਲ ਰਿਹਾ, ਫੁਟੇਜ ਵੀ ਗਾਇਬ ਹੈ ਤੇ ਅੰਮ੍ਰਿਤਪਾਲ ਵੀ ਗਾਇਬ ਹੈ, ਤੇ ਦੋਵਾਂ ਦੀ ਭਾਲ ਯੂਪੀ 'ਚ ਹੈ। ਦੀਪਕ ਜੀ, ਲੱਗ ਕੀ ਰਿਹਾ ਲੋਕਾਂ ਨੂੰ, ਤੁਹਾਨੂੰ, ਤੁਹਾਡੇ ਸੋਰਸਿਸ ਜਾਂ ਕੋਈ ਹੋਰ ਆਲੇ ਦੁਆਲੇ ਕੀ ਆਖਦੇ ਨੇ ਵੀ ਹੈ ਕਿੱਥੇ ਅੰਮ੍ਰਿਤਪਾਲ ਸਿੰਘ? ਕਿਸੇ ਨੂੰ ਕੁਝ ਆਈਡੀਆ ਹੈ? ਸੋਰਸ ਦੇ ਹਵਾਲੇ ਨਾਲ ਤਾਂ ਜਿੰਨੇ ਕੁ ਚਰਚਾਵਾਂ ਨਿਕਲੀਆਂ, ਚਾਹੇ ਉਹ ਸਰਕਾਰੀ ਦਰਬਾਰੇ, ਚਾਹੇ ਉਹ ਪੁਲਿਸ ਤੱਕ ਤੁਹਾਡਾ ਜੋ ਹਵਾਲੇ ਹੁੰਦੇ ਨੇ, ਜਾਂ ਸੈਂਟਰ ਦੀਆਂ ਏਜੰਸੀਆਂ ਦੇ ਵੱਲ ਜੋ ਕੁਛ ਨੇ, ਉਹਨਾਂ ਦੇ ਹਵਾਲੇ ਨਾਲ ਜਿੰਨਾ ਕੁ ਪਤਾ ਲੱਗ ਰਿਹਾ ਉਹ ਤਾਂ ਇਹ ਹੈ ਕਿ ਇੱਕ ਵਾਰ ਉਹ ਯੂਪੀ ਗਿਆ ਤੇ ਉੱਥੋਂ ਨਿਕਲ ਕੇ ਪੰਜਾਬ ਆਇਆ। ਠੀਕ ਹੈ। ਤੇ ਇੱਕ ਵਾਰ ਇਹ ਵੀ ਚਰਚਾ ਆਈ ਕਿ ਹਾਂ ਉਹ ਸੰਪਰਕ ਵੀ ਕੁਝ ਤਰ੍ਹਾਂ ਰਾਹੀਂ ਸਾਧਿਆ ਗਿਆ ਕਿ ਆਪਾਂ ਸਰੈਂਡਰ ਕਰ ਦਈਏ। ਪਰ ਉਹ ਤੋਂ ਬਾਅਦ ਜਿਹੜੀ ਦੂਸਰੀ ਵੀਡੀਓ ਆਈ ਉਸ ਦੇ ਵਿੱਚ ਜਿਵੇਂ ਉਹ ਗੜਕਾ ਤੇ ਬੜਕ, ਦਬਕਾ ਤੇ ਉਹ ਚੜ੍ਹਤ ਉਹ ਬਰਕਰਾਰ ਸੀ ਪਹਿਲੀ ਵੀਡੀਓ ਦੇ ਮੁਕਾਬਲੇ, ਤੇ ਉਸ ਨੇ ਉਹਨੂੰ ਦਿਖਾਇਆ ਕਿ ਉਹ ਇੱਕ ਸੇਫ ਜ਼ੋਨ ਦੇ ਵਿੱਚ ਹੈ। ਹੁਣ ਉਹ ਕਿਹਦੇ ਆਸ਼ੀਰਵਾਦ ਨਾਲ, ਉਹ ਥਾਪੜਾ ਕਿਹਦਾ? ਕੀ ਉਹ ਕੋਈ ਰਾਜਨੀਤਿਕ ਤਾਕਤ ਦਾ ਸਹਾਰਾ ਮਿਲਿਆ, ਜਾਂ ਉਹਨੂੰ ਲੱਗਿਆ ਕਿ ਹੁਣ ਮੈਂ ਇਹ ਕੰਧਾਂ ਕੌਲਿਆਂ 'ਚ ਸੇਫ ਹਾਂ? ਉਹ ਕਿੱਥੇ ਦੀ ਮਤਲਬ ਕਿ ਉਸ ਨੇ ਕਈ ਸਵਾਲ ਫਿਰ ਨਵੇਂ ਖੜੇ ਕਰ ਦਿੱਤੇ। ਸੋ ਇਸ ਲਈ ਅੱਜ ਦੀ ਤਰੀਕ ਦੇ ਵਿੱਚ ਉਹ ਪੰਜਾਬ ਹੈ, ਹਰਿਆਣਾ ਹੈ, ਯੂਪੀ ਹੈ, ਇਹ ਤਾਂ ਕਹਿਣਾ ਬਹੁਤ ਔਖਾ ਹੈ। ਜੇਕਰ ਉਹ ਏਜੰਸੀਆਂ ਜਿਹੜੀਆਂ ਕਹਿੰਦੀਆਂ ਅਸੀਂ ਪੈਡ ਨੱਪਦੀਆਂ ਫਿਰਦੀਆਂ ਉਹਨਾਂ ਨੂੰ ਨਹੀਂ ਇਹ ਪੁਖਤਾ, ਤਾਂ ਸਾਨੂੰ ਤਾਂ ਕਿੱਥੋਂ ਜਾਣਕਾਰੀ ਮਿਲੇਗੀ? ਇਸ ਲਈ ਜਿਹੜੇ ਚੈਨਲ ਵਾਲੇ ਹਵਾ 'ਚ ਤੀਰ ਮਾਰਦੇ ਨੇ ਉਹ ਬਿਲਕੁਲ ਝੂਠ ਹੈ ਜੀ। ਸੋ ਕਈ ਵਾਰ ਤਾਂ ਉਹਨਾਂ ਤੋਂ ਜੋ ਏਜੰਸੀਆਂ ਚਾਹੁੰਦੀਆਂ ਹੁੰਦੀਆਂ ਨੇ ਉਹ ਕਹਾ ਲੈਂਦੀਆਂ ਨੇ, ਉਹਨਾਂ ਨੂੰ ਕੱਚੀ ਪੱਕੀ ਹੋਈ ਜੀ ਖਬਰ ਦੇ ਕੇ। ਸੋ ਇਸ ਲਈ ਅੱਜ ਦੀ ਤਰੀਕ 'ਚ ਕਿੱਥੇ ਹੈ, ਫੜ ਲਿਆ ਨਹੀਂ ਫੜਿਆ, ਆਪਣੇ ਹੀ ਘੇਰੇ 'ਚ ਆਪ ਹੀ ਉਹਨੂੰ ਰਾਹ ਦਿੱਤਾ ਜਾ ਰਿਹਾ, ਆਪ ਹੀ ਉਸਨੂੰ ਜਾਣ ਆਉਣ ਦਿੱਤਾ ਜਾ ਰਿਹਾ। ਉਸ ਮਾਮਲੇ ਨੂੰ ਕਦੋਂ ਹਵਾ ਦੇ ਦੇਣੀ ਹੈ, ਕਦੋਂ ਠੰਡਾ ਕਰ ਦੇਣਾ। ਸੋ ਇਹ ਸਾਰਾ ਕੋਈ ਪਲਾਨ ਚੱਲ ਰਿਹਾ ਪਿੱਛੇ, ਜਾਂ ਸੱਚਮੁੱਚ ਉਹ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ ਤੇ ਅਦਾਲਤ 'ਚ ਪੁਲਿਸ ਕੁਝ ਆਪਣੀ ਜਾਨ ਬਚਾਉਣ ਲਈ ਕਹਿੰਦੀ ਹੈ, ਜਾਂ ਹਕੀਕਤ 'ਚ ਉਹਨਾਂ ਕੋਲ ਹੈ ਪਰ ਅਦਾਲਤ ਝੂਠ ਬੋਲਦੀ ਹੈ। ਇਹ ਪਹਿਲੂ ਅਜੇ ਵੀ ਕਿੰਨੇ ਹੀ ਸਵਾਲ ਖੜੇ ਨੇ। ਪਰ ਹਾਂ, ਇਹ ਗੱਲ ਦਰੁਸਤ ਹੈ ਕਿ ਉਹ ਪੰਜਾਬ 'ਚੋਂ ਨਿਕਲ ਕੇ ਵੀ ਗਿਆ ਸੀ ਤੇ ਪੰਜਾਬ ਪਰਤਿਆ ਵੀ ਸੀ। ਦੀਪਕ ਜੀ, ਮਾਫੀ ਚਾਹੁੰਦਾ ਮੈਂ ਥੋੜਾ ਜਿਹਾ ਹੋਰ ਇਸ ਦੇ ਉੱਤੇ, ਉੱਥੇ ਦੀ ਜਿਹੜੀ ਪੱਤਰਕਾਰੀ ਦੇ ਉੱਤੇ ਵੀ ਕਈ ਸਵਾਲ ਆ। HT ਨੇ ਜਿਹੜੀ ਖਬਰ ਜਿਹੜੀ ਇੱਕ ਲਾਈ ਸੀ, ਆਈ ਥਿੰਕ ਦਲਜੀਤ ਕਲਸੀ ਨੂੰ ਲੈ ਕੇ ਵੀ, ਤੇ ਅੰਮ੍ਰਿਤਪਾਲ ਨੂੰ ਲੈ ਕੇ ਮੈਮੋਰੈਂਡਮ ਤੇ ਹੋਰ ਕਈ ਕੁਛ ਜਿਹੜਾ ਉਹਨਾਂ ਨੇ ਛੇੜਿਆ। ਹੁਣ ਉੱਥੇ ਦਾ ਜਿਹੜਾ ਅੱਗ ਲਾਊ ਮੀਡੀਆ ਆ, ਉਹ ਲਾਰੈਂਸ ਬਿਸ਼ਨੋਈ ਤੇ ਇਹਨਾਂ ਨੂੰ ਆਮਣੇ ਸਾਹਮਣੇ ਕਰਕੇ ਦਿਖਾ ਰਿਹਾ। ਬਿਸ਼ਨੋਈ ਨੂੰ ਇੱਕ ਨੈਸ਼ਨਲਿਸਟ ਦੇ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈ
ਕੀ ਹੈ ਲੋਕਾਂ ਦੇ ਵਿੱਚ ਚਰਚਾ ਕਿੱਦਾਂ ਇਸ ਨੂੰ ਲੈ ਕੇ ਸੁਹਿਰਦ ਲੋਕਾਂ ਨਹੀਂ, ਨੂੰ ਤਾਂ ਮੈਂ ਆਮ ਸਮਝਦਾ ਲੋਕ ਸਧਾਰਨ ਲੋਕ, ਚਿੰਤਤ ਲੋਕ, ਧਿਰਾਂ, ਚਾਹੇ ਉਹ ਕਿਸੇ ਵਰਗ, ਕਿਸੇ ਫਿਰਕੇ, ਕਿਸੇ ਧਰਮ ਤੋਂ ਆਉਂਦੇ ਨੇ, ਉਹਨਾਂ ਦੇ ਮਨਾਂ 'ਚ ਇਹ ਸਵਾਲ ਜ਼ਰੂਰ ਖੜਾ ਹੈ ਕਿ ਗੈਂਗਸਟਰ ਹੈ ਫਿਰ ਉਹ ਵੀ ਤਾਂ ਲਾਰੈਂਸ ਬਿਸ਼ਨੋਈ, ਉਹ ਦੇਸ਼ ਭਗਤ ਕਿਵੇਂ ਹੋ ਸਕਦਾ, ਉਹ ਰਾਸ਼ਟਰਵਾਦੀ ਕਿਵੇਂ ਹੋ ਸਕਦਾ ਹੈ ਨਾ, ਮਤਲਬ ਤਿਲਕ ਲਾਉਣ ਨਾਲ ਥੋੜਾ ਕੋਈ ਦੇਸ਼ ਭਗਤ ਬਣ ਜਾਂਦਾ। ਤੇ ਇਸ ਲਈ ਉੱਥੇ ਉਹ ਸਵਾਲ ਉਹਨਾਂ ਦੇ ਮਨਾਂ 'ਚ ਖੜੇ ਨੇ ਕਿ ਜਿਹਨੇ ਆਪ ਇਹੋ ਜਿਹੇ ਕੰਮ ਕੀਤੇ ਨੇ, ਲੁੱਟਾਂ ਖੋਹਾਂ, ਜੇ ਉਹ ਜਿਹੜਾ ਵੀਡੀਓ 'ਚ ਆਪਣੀਆਂ ਇੰਟਰਵਿਊਆਂ 'ਚ ਸਾਫ਼ ਕਹਿੰਦਾ ਕਿ ਹਾਂ ਅਸੀਂ ਸਾਡੇ ਆਹ ਨਿਸ਼ਾਨੇ ਤੇ ਨੇ, ਅਸੀਂ ਇਹਨੂੰ ਐਂ ਕਰਾ ਦਾਂਗੇ, ਉਹਨੂੰ ਆਹ ਕਰ ਦਾਂਗੇ, ਅਸੀਂ ਆਹ ਕੀਤਾ, ਉੱਥੋਂ ਸੁਨੇਹਾ ਆਇਆ, ਉੱਥੋਂ ਇਹਦੇ ਲਈ ਆਇਆ। ਸੋ ਉਹਦੇ ਬਾਰੇ ਤੁਸੀਂ ਉਹਨੂੰ ਕਿਵੇਂ ਕਹਿ ਸਕਦੇ ਹੋ? ਪਰ ਇਹ ਸਵਾਲ ਜ਼ਰੂਰ ਲੋਕਾਂ ਦੇ ਮਨਾਂ 'ਚ ਖੜਾ ਕਿ ਜਨਾਬ ਅਜੇ ਤੱਕ ਉਹਦੀ ਦੂਜੀ ਵੀਡੀਓ, ਉਹਦੀ ਦੂਜੀ ਇੰਟਰਵਿਊ ਜਿਹੜੀ ਆਈ ਸੀ, ਉਹ ਤੋਂ ਬਾਅਦ ਤੱਥ ਉਹਦੇ ਵੀ ਨਹੀਂ ਦੱਸੇ, ਸਫਾਈ ਉਹਦੀ ਵੀ ਨਹੀਂ ਦਿੱਤੀ, ਪੱਖ ਉਹਦਾ ਵੀ ਨਹੀਂ ਸਰਕਾਰ ਨੇ ਦਿੱਤਾ, ਜਵਾਬ ਉਹਦਾ ਵੀ ਨਹੀਂ ਆਇਆ। ਸੋ ਇਸ ਲਈ ਜੇਕਰ ਇਹ ਸਵਾਲ ਖੜਾ ਕਿ ਪੁਲਿਸ ਅੰਮ੍ਰਿਤਪਾਲ ਨੂੰ ਨਹੀਂ ਫੜ ਪਾ ਰਹੀ, ਇਹ ਪੁਲਿਸ ਦੀ ਨਾਕਾਮੀ ਹੈ, ਤਾਂ ਉਹੀ ਪੁਲਿਸ, ਉਹੀ ਸਰਕਾਰ ਇਹ ਵੀ ਨਹੀਂ ਦੱਸ ਪਾ ਰਹੀ ਕਿ ਲਾਰੈਂਸ ਨੂੰ ਇੰਟਰਨੈਟ ਕੌਣ ਉਪਲਬਧ ਕਰਾ ਰਿਹਾ। ਕਹਿੰਦੇ ਜੀ ਇਹਦੀ ਦੂਜੀ ਇੰਟਰਵਿਊ ਦੇ ਵਿੱਚ ਪੁਲਿਸ ਨੂੰ ਪਤਾ ਲੱਗਾ ਕਿਸੇ ਧਾਰਮਿਕ ਥਾਂ ਤੇ, ਕਿਉਂਕਿ ਪਿੱਛੇ ਕਹਿੰਦੇ ਕੀਰਤਨ ਦੀ ਆਵਾਜ਼ ਸੁਣੀ ਸੀ। ਅੱਛਾ, ਇੱਥੇ ਤਾਂ ਆਵਾਜ਼ ਸੁਣੀ ਸੀ, ਲਾਰੈਂਸ ਨੇ ਤਾਂ ਆਪਣੀ ਉਹ ਦਿਖਾਈ ਸੀ ਬੈਰਕ ਕੈਮਰਾ ਘੁਮਾ ਕੇ, ਤੇ ਉਹ ਅਜੇ ਤੱਕ ਬੈਰਕ ਨਹੀਂ ਲੱਭੀ ਕਿ ਕਿਹੜੀ ਬੈਰਕ ਸੀ, ਕਿਹੜੀ ਜੇਲ੍ਹ ਦੀ ਸੀ। ਸੋ ਇਸ ਲਈ ਇਹ ਵੀ ਇੱਕੋ ਹੈ ਕਿ ਕਿਹਨੂੰ ਹੀਰੋ ਬਣਾ ਰਹੇ ਨੇ ਫਿਲਮ ਦੇ ਵਿੱਚ ਤੇ ਕਿਹਨੂੰ ਜ਼ੀਰੋ ਬਣਾ ਰਹੇ ਨੇ, ਤੇ ਕਿਹਨੂੰ ਕਿੰਨਾ ਚੱਕਣਾ ਹੈ, ਕਿੰਨਾ ਦਿਖਾਉਣਾ ਹੈ, ਕਿੰਨਾ ਵੇਚਣਾ ਹੈ, ਕਿੰਨਾ ਭੰਡਣਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਮਾਨਵਤਾ ਦੇ ਵਿਰੋਧੀ ਹੈ, ਫਿਰ ਉਹਦੀ ਧਰਮ ਜਾਤ ਨਾ ਦੇਖੋ, ਤੇ ਜੇਕਰ ਕੋਈ ਤੁਹਾਨੂੰ ਲੱਗਦਾ ਹੈ ਕਿ ਦੇਸ਼ ਹਿੱਤ ਦੇ ਵਿੱਚ ਹੈ, ਫਿਰ ਬਿਠਾ ਲਓ ਉਹਨੂੰ ਗੱਦੀਆਂ ਦੇ ਉੱਤੇ ਭਾਈ, ਫਿਰ ਉਸ ਨੂੰ ਆਜ਼ਾਦ ਕਰਾ ਕੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਦੀ ਗੱਦੀਆਂ ਦੇ ਦਿਓ। ਸੋ ਇਸ ਲਈ ਇਹ ਆਮ ਲੋਕਾਂ ਦੇ ਲਈ ਲਾਰੈਂਸ ਹੈ ਤੇ ਅੰਮ੍ਰਿਤਪਾਲ ਹੈ, ਤੇ ਦੋਵਾਂ ਦੇ ਲੋਕ ਚਾਹੁੰਦੇ ਨੇ ਕਿ ਦੋਏ ਬੰਦੇ ਸਜ਼ਰਤਾ ਨਾਲ, ਜੇਕਰ ਮਤਲਬ ਕਿ ਕੋਈ ਗਲਤੀ ਕੀਤੀ ਹੈ ਤਾਂ ਉਹਦੇ ਲਈ ਸਾਹਮਣੇ ਆਉਣ, ਜੇਕਰ ਨਹੀਂ ਗਲਤੀ ਕੀਤੀ ਤਾਂ ਸਾਹਮਣੇ ਆਉਣ। ਜੀ ਦੀਪਕ ਜੀ, ਜਾਂਦੇ ਜਾਂਦੇ ਗੱਲ ਜੇ ਆਪਾਂ ਕਰਦੇ ਜਾਈਏ, ਇੱਕ ਡਾਕਟਰੀ ਸਰਵੇ ਜਿਹੜਾ ਉਹ ਆਇਆ ਆ, ਉਹ ਛੋਟੇ ਜਵਾਕਾਂ ਨੂੰ ਲੈ ਕੇ ਕਹਿੰਦੇ ਵੀ ਇਹਨਾਂ ਜਵਾਕਾਂ ਨੂੰ ਮੋਬਾਈਲ ਦੇਣਾ ਮੋਟਰਸਾਈਕਲ ਦੇਣ ਦੇ ਬਰਾਬਰ। ਬਿਲਕੁਲ ਜੀ, ਇਹ ਗੱਲ ਬੜੀ ਕਮਾਲ ਦੀ ਹੈ। ਕਹਿੰਦੇ ਕਿ 6 ਸਾਲ ਤੋਂ ਛੋਟੇ ਜਵਾਕ ਨੂੰ ਜੇਕਰ ਤੁਸੀਂ ਮੋਬਾਈਲ ਮੰਨ ਲਓ ਰੋਟੀ ਖਾਣ ਲੱਗੇ, ਮਨਾਉਣ ਲੱਗੇ, ਪਰਚਾਉਣ ਲੱਗੇ, ਜਾਂ ਉਹਨੂੰ ਕਹੋਗੇ ਟਿੱਕੇ ਬਹਿ ਜਾ ਮੈਂ ਕੰਮ ਕਰਨਾ, ਉਹਦੇ ਲਈ ਦੇ ਰਹੇ ਹੋ, ਤਾਂ ਇਹ ਉਹੇ ਜਿਹਾ ਹੀ ਹੈ ਜਿਵੇਂ ਤੁਸੀਂ ਉਹਨਾਂ ਜਵਾਕਾਂ ਨੂੰ 800 cc ਦਾ ਮੋਟਰਸਾਈਕਲ ਚਲਾਉਣ ਨੂੰ ਦਿੱਤਾ ਹੋਵੇ, ਜਿਹਨੂੰ ਬੈਠਣਾ ਵੀ ਨਹੀਂ ਆਉਂਦਾ, ਜਿਹਨੂੰ ਖੜਨਾ ਵੀ। ਸੋ ਇਹ ਕਹਿੰਦੇ ਕਿ ਉਹੇ ਜਿਹਾ ਜਵਾਕਾਂ ਨੂੰ ਸਕਰੀਨ ਦੇ ਉੱਤੇ ਮੋਬਾਈਲ ਦੇਣਾ 6 ਸਾਲ ਤੋਂ ਛੋਟੇ ਜਵਾਕ ਦੇ ਲਈ, ਉਹਨੂੰ ਮੋਟਰਸਾਈਕਲ ਚਲਾਉਣ ਦੇ ਬਰਾਬਰ। ਇਹ ਬਕਾਇਦਾ ਤੌਰ ਦੇ ਉੱਤੇ ਜਿਹੜੇ ਇੰਜਰੀ ਐਕਸਪਰਟ ਨੇ, ਹੈ ਨਾ, ਉਹ ਡਾਕਟਰ ਤੇ ਨਿਊਰੋ ਸਾਈਕੋਲੋਜਿਸਟ ਨੇ ਜਿਹੜੇ, ਉਹਨਾਂ ਦੇ ਹਵਾਲੇ ਨਾਲ ਸਰਵੇ ਸਾਹਮਣੇ ਆਇਆ। ਕਹਿੰਦੇ ਜੇਕਰ ਤੁਸੀਂ ਛੋਟੇ ਜਵਾਕ ਨੂੰ ਦਓਗੇ ਤਾਂ ਉਹ ਚਿੜਚਿੜੇ ਵੀ ਹੋਣਗੇ, ਉਹਨਾਂ ਦੀ ਯਾਦ ਸ਼ਕਤੀ ਵੀ ਕਮਜ਼ੋਰ ਹੋਊਗੀ, ਉਹ ਦਿਮਾਗੀ ਤੌਰ ਦੇ ਉੱਤੇ ਵੀ ਕਮਜ਼ੋਰ ਹੋਣਗੇ, ਉਹਨਾਂ ਦੀ ਸੋਚਣ ਸ਼ਕਤੀ ਕਮਜ਼ੋਰ ਹੋਊਗੀ, ਉਹਨਾਂ ਨੂੰ ਨੀਂਦ ਘੱਟ ਆਊਗੀ, ਭੁੱਖ ਘੱਟ ਲੱਗੂਗੀ, ਹੈ ਨਾ, ਉਹ ਚੀਜ਼ਾਂ ਯਾਦ ਕਰਨ ਦੇ ਵਿੱਚ, ਆਪਣੇ ਬਚਪਨ ਦੀਆਂ ਯਾਦਾਂ ਨੂੰ ਸੇਜਣ ਦੇ ਵਿੱਚ, ਤੇ ਇੱਥੋਂ ਤੱਕ ਉਹ ਕਹਿੰਦੇ ਕਿ ਉਹਨਾਂ ਦੀਆਂ ਰੁਚੀਆਂ, ਆਪਣੀਆਂ ਰੁਚੀਆਂ ਪਛਾਣਨ ਦੇ ਵਿੱਚ ਵੀ ਉਹ ਨਾਕਾਮਯਾਬ ਹੋ ਸਕਦੇ ਨੇ। ਸੋ ਇਸ ਲਈ ਕਹਿੰਦੇ 6 ਸਾਲ ਤੋਂ ਪਹਿਲਾਂ ਤਾਂ ਮੋਬਾਈਲ ਦੇ ਨੇੜੇ ਵੀ ਨਾ ਲਿਆਓ ਨਿਆਣਿਆਂ ਨੂੰ, ਸਕਰੀਨ ਦੇ ਨੇੜੇ ਵੀ ਨਾ ਲਿਆਓ, ਆ ਟੈਬ, ਸਕਰੀਨ, ਜੇ ਉਹ ਮੋਬਾਈਲ, ਉਹਨਾਂ ਤੋਂ ਬਚੋ। ਤੇ 6 ਸਾਲ ਤੋਂ ਬਾਅਦ ਵੀ ਸਮਾਂ ਹੱਦ ਜ਼ਰੂਰ ਤੈਅ ਕਰੋ, ਜਦੋਂ ਤੱਕ ਪੂਰੀ ਤਰ੍ਹਾਂ ਵਿਕਾਸ ਨਹੀਂ ਹੁੰਦਾ। ਵੈਸੇ ਕਹਿੰਦੇ ਕਿ ਬੜੇ ਬੰਦਿਆਂ ਨੂੰ ਵੀ ਉਹਨਾਂ ਦੀਆਂ ਉਂਗਲਾਂ ਦੀ ਦਿੱਕਤ, ਜਿਹੜੇ ਮੋਬਾਈਲ ਲਗਾਤਾਰ ਚਲਾਉਂਦੇ ਨੇ, ਉਹਨਾਂ ਦੀਆਂ ਅੰਗੂਠਿਆਂ ਦੀ ਦਿੱਕਤ, ਉਹਨਾਂ ਦੀ ਬਾਂਹ ਦੀ ਕੂਹਣੀ ਦੀ ਦਿੱਕਤ, ਇਹ ਸਾਰੀਆਂ ਦਿੱਕਤਾਂ ਅੱਜ ਆ ਰਹੀਆਂ ਨੇ। ਉਹਦਾ ਕਾਰਨ ਇਹ ਕਿ ਅਸੀਂ ਜ਼ਿਆਦਾ ਸਮਾਂ ਮੋਬਾਈਲ, ਇੱਥੋਂ ਤੱਕ ਕਹਿੰਦੇ ਬੰਦਿਆਂ ਦੀ ਗ੍ਰਿਪ ਘਟਣ ਲੱਗੇ ਡਾਕਟਰ ਕਹਿੰਦੇ, ਕਿਉਂਕਿ ਲਗਾਤਾਰ ਹੱਥ 'ਚ ਮੋਬਾਈਲ ਫੜ ਕੇ ਰੱਖਦੇ ਨੇ ਤੇ ਉਂਗਲਾਂ ਇੱਕ ਪੋਜੀਸ਼ਨ 'ਚ ਲਗਾਤਾਰ ਰਹਿੰਦੀਆਂ ਨੇ, ਸੋ ਉਹਦੇ ਨਾਲ ਤੁਹਾਡੀ ਮੁੱਠੀ ਦੀ ਗ੍ਰਿਪ ਵੀ ਕਮਜ਼ੋਰ ਹੁੰਦੀ ਜਾ ਰਹੀ ਹੈ। ਸੋ ਇਹ ਸਾਰੇ ਪਹਿਲੂ ਤਾਂ ਬੜੇ ਬੰਦਿਆਂ ਲਈ, ਤੇ ਫਿਰ ਬੱਚਿਆਂ ਦੀ ਸਥਿਤੀ ਕੀ ਹੋਊਗੀ? ਸੋ ਇਹ ਵੱਡੀ ਗੱਲ ਹੈ, ਉਦਾਹਰਨ ਸਮਝ ਕੇ ਦੇਖੋ। ਉਹ ਕਹਿੰਦਾ ਕਿ 6 ਸਾਲ ਦੇ ਜਵਾਕ ਨੂੰ ਮੋਬਾਈਲ ਦੇਣ ਦਾ ਮਤਲਬ ਇਹ ਹੈ ਕਿ ਤੁਸੀਂ ਉਹਨੂੰ 800 cc ਦਾ ਮੋਟਰਸਾਈਕਲ ਚਲਾਉਣ ਨੂੰ ਦੇਤਾ। ਇਹ ਤੋਂ ਵੱਡੀ ਹੋਰ ਤਾਂ ਨਹੀਂ ਸਰ। ਇਸ ਲਈ ਮਾਪਿਆਂ ਨੂੰ, ਅਧਿਆਪਕਾਂ ਨੂੰ, ਸਾਰਿਆਂ ਨੂੰ, ਸਾਨੂੰ ਆਪਣੇ ਭੈਣ ਭਰਾਵਾਂ ਲਈ, ਆਪਣੇ ਲਈ ਵੀ ਮਿਲਦਾ ਇਹ ਚੀਜ਼ ਤੋਂ ਜਿੰਨਾ ਬਚੀ ਉਹਨਾਂ ਜ਼ਰੂਰੀ ਹੈ। ਜੀ ਬਿਲਕੁਲ। ਤੇ ਬਹੁਤ ਸ਼ੁਕਰੀਆ ਦੀਪਕ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਕੱਲ ਨੂੰ। ਜੀ ਭਾਈ, ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।